ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਪੰਜਾਬ ਦੇ ਵਿੱਚ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਉਹਨਾਂ ਦੀਆਂ ਕੁਝ ਅਹਿਮ ਟਿੱਪਣੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਤਾਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ 855 905 2575 ਤੇ ਗੱਲ ਕਰ ਸਕਦੇ ਹੋ। ਜੁੜਦੇ ਹਾਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਸ ਤੋਂ ਬਾਅਦ ਫਿਰ ਖਬਰਾਂ ਦੀ ਤਫਸੀਲ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰਾਂ ਦੇ ਵੱਲ ਵਧ ਗਏ, ਸ਼ੁਰੂਆਤ ਕਰੀਏ ਦ੍ਰੋਪਦੀ ਮੁਰਮੂ ਦੀ ਜਿੱਤ ਤੋਂ। ਉਹੀ ਹੋਇਆ ਜੋ ਕਿ ਆਖਿਆ ਜਾ ਰਿਹਾ ਸੀ, ਜੋ ਕਿ ਆਸਿਆ ਜਾ ਰਿਹਾ ਸੀ। 15ਵੇਂ ਰਾਸ਼ਟਰਪਤੀ ਬਣ ਗਏ ਨੇ ਦ੍ਰੋਪਦੀ ਮੁਰਮੂ। ਬਿਲਕੁਲ, ਜੇਕਰ ਆਪਾਂ ਗੱਲ ਕਰੀਏ ਪ੍ਰਵੀਨ ਜੀ ਤਾਂ ਇਹ ਇੱਕ ਚੰਗਾ ਸੰਕੇਤ ਹੈ ਜਦੋਂ ਆਦੀਵਾਸੀ ਮਤਲਬ ਕਿ ਕਬੀਲੇ ਦੇ ਵਿੱਚੋਂ ਇੱਕ ਬੀਬੀ ਨੂੰ ਮਤਲਬ ਰਾਸ਼ਟਰਪਤੀ ਦਾ ਅਹੁਦਾ ਮਿਲਿਆ। ਭਾਰਤ ਦੇ ਇਤਿਹਾਸ ਦੇ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਕਿਸੇ ਬੀਬੀ ਨੂੰ ਮੌਕਾ ਮਿਲਿਆ। ਪਰ ਆਜ਼ਾਦੀ ਤੋਂ ਬਾਅਦ ਜੇਕਰ ਆਪਾਂ ਗੌਰ ਕਰੀਏ ਤਾਂ ਇਹ ਮਤਲਬ ਕਿ ਇੱਕ ਨਿਵੇਕਲੀ ਪਹਿਲ ਕਦਮੀ ਪਹਿਲੀ ਵਾਰ ਉੱਭਰ ਕੇ ਸਾਹਮਣੇ ਆਈ ਹੈ ਕਿ 75 ਸਾਲਾਂ ਦੇ ਵਿੱਚ, ਆਜ਼ਾਦੀ ਦੇ 75 ਵਰ੍ਹਿਆਂ ਦੇ ਵਿੱਚ ਪਹਿਲੀ ਵਾਰ ਕਿਸੇ ਆਦੀਵਾਸੀ ਪਰਿਵਾਰ ਦੇ ਵਿੱਚੋਂ, ਆਦੀਵਾਸੀ ਕਬੀਲੇ ਦੇ ਵਿੱਚੋਂ ਔਰ ਉਹ ਵੀ ਕਿਸੇ ਬੀਬੀ ਨੂੰ ਚੁਣਨਾ। ਸੋ ਇਸ ਲਈ ਇਹ ਭਾਰਤ ਦੇ ਉਹਨਾਂ ਸੰਸਦ ਮੈਂਬਰਾਂ ਨੂੰ, ਵਿਧਾਨ ਸਭਾ ਦੇ ਮੈਂਬਰਾਂ ਨੂੰ, ਸਾਰਿਆਂ ਨੂੰ ਇਸ ਗੱਲ ਦੇ ਲਈ ਸ਼ਾਬਾਸ਼ੀ ਬਣਦੀ ਹੈ ਕਿ ਉਹਨਾਂ ਨੇ ਸਹੀ ਚੋਣ ਕੀਤੀ ਹੈ। ਬੇਸ਼ੱਕ ਇਹ ਉਮੀਦਵਾਰ NDA ਦਾ ਸੀ, BJP ਦਾ ਸੀ, ਜਿਸ ਨੂੰ ਲੈ ਕੇ ਕਈ ਮਨਾਂ ਦੇ ਵਿੱਚ ਮਤਲਬ ਕਿ ਇੱਕ ਬਲਬਲੇ ਵੀ ਰਹਿੰਦੇ ਨੇ, ਇੱਕ ਖਲਾਅ ਵੀ ਰਹਿੰਦਾ, ਇੱਕ ਫਿਕਰਮੰਦੀ ਵੀ ਰਹਿੰਦੀ ਹੈ ਕਿ ਜਿਸ ਢੰਗ ਦੀ BJP ਰਾਜਨੀਤੀ ਕਰ ਰਹੀ ਹੈ ਦੇਸ਼ ਦੇ ਵਿੱਚ। ਪਰ ਉਹਦੇ ਬਾਵਜੂਦ ਜੇਕਰ ਤੁਸੀਂ ਦੇਖੋ ਤਾਂ ਇਹ ਆਜ਼ਾਦ ਭਾਰਤ ਦੇ ਵਿੱਚ ਜਨਮੀ ਪਹਿਲੀ ਰਾਸ਼ਟਰਪਤੀ ਹੈ। ਸੋ ਇਸ ਹਵਾਲੇ ਨਾਲ ਵੀ ਮਤਲਬ ਕਿ ਇੱਕ ਨਿਵੇਕਲੀ ਪਹਿਲ ਕਦਮੀ ਹੈ। ਔਰ ਉਸ ਭਾਈਚਾਰੇ ਚੋਂ, ਜਿਸ ਕਬੀਲੇ ਤੋਂ ਆਉਂਦੀ ਆ, ਉੜੀਸਾ ਦੇ ਜਿਹੜੇ ਇੱਕ ਬਹੁਤ ਸਧਾਰਨ ਪੇਂਡੂ ਪਿਛੜੇ ਇਲਾਕੇ ਤੋਂ ਜਿੱਥੋਂ ਆਉਂਦੇ ਨੇ ਮੁਰਮੂ, ਉਸ ਹਵਾਲੇ ਜਦੋਂ ਦੇਖਦੇ ਹੋ ਤਾਂ ਸਭ ਤੋਂ ਘੱਟ ਉਮਰ ਦੀ ਬਣਨ ਵਾਲੀ ਰਾਸ਼ਟਰਪਤੀ ਵੀ ਹੈ। 64 ਸਾਲ 1 ਮਹੀਨਾ 6 ਦਿਨ ਦੀ ਹੈ, ਜਦੋਂ ਕਿ ਇਹਦੇ ਨਾਲੋਂ ਪਹਿਲਾਂ 64 ਸਾਲ ਮਤਲਬ ਕਿ 2 ਮਹੀਨੇ 6 ਕੁ ਦਿਨ ਦੇ ਵਿੱਚ ਸੰਜੀਵ ਰੇਡੀ ਹੋਰੀ ਉਹ ਵੀ ਰਾਸ਼ਟਰਪਤੀ ਰਹਿ ਚੁੱਕੇ ਨੇ। ਪਰ ਇਹਨਾਂ ਦੀ ਉਮਰ ਸਭ ਤੋਂ ਘੱਟ ਆ। ਜਿੱਥੋਂ ਤੱਕ ਵੋਟਾਂ ਦਾ ਹਵਾਲਾ ਹੈ, ਤੀਸਰੇ ਰਾਊਂਡ ਦੇ ਵਿੱਚ ਇਹ ਕਲੀਅਰ ਹੋ ਗਿਆ ਸੀਗਾ ਕਿਉਂਕਿ 50% ਤੋਂ ਵੱਧ ਵੋਟਾਂ ਮੁਰਮੂ ਹੋਰਾਂ ਨੂੰ ਮਿਲ ਗਈਆਂ ਸੀਗੀਆਂ, ਜਿਸ ਤੋਂ ਸਾਫ਼ ਸੀਗਾ, ਜਿਵੇਂ ਤੁਸੀਂ ਵੀ ਕਿਹਾ, ਕਿ ਜੋ ਲੱਗਦਾ ਸੀ, ਜੋ ਅੰਦਾਜ਼ਾ ਸੀ, ਬਿਲਕੁਲ ਉਸੇ ਤਰ੍ਹਾਂ ਹੋਇਆ। ਕਿਉਂਕਿ ਜਦੋਂ ਚੋਣ ਮੈਦਾਨ ਦੇ ਵਿੱਚ ਨਿੱਤਰਨਾ ਸੀ ਉਮੀਦਵਾਰਾਂ ਨੇ, ਤਦ ਮਹਾਰਾਸ਼ਟਰ ਵਾਲੇ ਕਾਂਡ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਜੋ ਘਟਨਾਕ੍ਰਮ BJP ਨੇ ਖੇਡਿਆ, ਜਿਵੇਂ ਉੱਥੇ ਸਰਕਾਰ ਨੂੰ ਤੋੜਿਆ, MLA ਨੂੰ ਲੈ ਕੇ ਗਏ ਤੇ ਨਾਲ ਰਲਾਇਆ ਉਹ ਸ਼ਿੰਦੇ ਐਂਡ ਗਰੁੱਪ, ਉਹ ਸਾਰਾ, ਉਹ ਤੋਂ ਬਾਅਦ, ਉਹ ਤੋਂ ਪਹਿਲਾਂ ਜੋ ਸਥਿਤੀ ਸੀ ਬਹੁਤ ਨੇੜੇ ਸੀ। ਮਤਲਬ 52-50 ਦੀ ਗੇੜ ਦੀ ਰੇਂਜ ਚੱਲ ਰਹੀ ਸੀ ਕਿ ਇੱਕ ਪਾਸੇ ਜੇ 52 ਹੁੰਦੀਆਂ, ਦੂਜੇ ਪਾਸੇ 48 ਰਹਿ ਜਾਣੀਆਂ, ਜੇ ਉੱਧਰ 51 ਨੇ ਤਾਂ ਇੱਧਰ ਵੀ 50 ਦੇ ਨੇੜੇ। ਸੋ ਬੜਾ ਨੇੜੇ ਚੱਲ ਰਿਹਾ ਸੀਗਾ, ਉਹਦੇ ਵਿੱਚ ਕੁਝ ਵੀ ਖਤਰਾ ਸੀਗਾ। ਔਰ BJP ਨੇ ਜਿਸ ਕਦਰ ਮਤਲਬ ਕਿ ਆਪਣਾ ਗੇਮ ਪਲਾਨ ਕੀਤਾ, ਪਹਿਲਾਂ ਜਿਸ ਉਮੀਦਵਾਰ ਨੂੰ ਚੁਣਿਆ, ਫਿਰ ਜਿਸ ਤਰੀਕੇ ਨਾਲ ਪਹੁੰਚ ਕੀਤੀ ਔਰ ਪੈਰਲਰ ਮਹਾਰਾਸ਼ਟਰ ਵਾਲਾ ਖੇਡ ਕੀਤਾ, ਉਹ ਤੋਂ ਬਾਅਦ ਸਾਫ਼ ਹੋ ਗਿਆ ਸੀ ਕਿ ਨਾ ਜਿੱਤਣਾ। ਹਾਂ, ਜੇਕਰ ਤੁਸੀਂ ਅੰਕੜਿਆਂ ਦੀ ਨਜ਼ਰ ਮਾਰੋ ਤਾਂ 64% ਤੋਂ ਵੱਧ ਵੋਟਾਂ ਦ੍ਰੋਪਦੀ ਮੁਰਮੂ ਨੂੰ ਪਈਆਂ ਨੇ ਔਰ 35%, ਕਰੀਬ 36% ਦੇ ਕਰੀਬ ਵੋਟਾਂ ਜਸਵੰਤ ਸਿਨਹਾ ਉਹਨਾਂ ਨੂੰ ਪਈਆਂ ਨੇ। 64.3% ਵੋਟ ਦ੍ਰੋਪਦੀ ਮੁਰਮੂ ਲੈ ਕੇ ਗਏ ਔਰ 35.97% ਵੋਟ ਜਸਵੰਤ ਸਿਨਹਾ ਲੈ ਕੇ ਗਏ। ਜੇਕਰ ਮੈਂ ਰਾਊਂਡ ਵਾਈਜ਼ ਗੱਲ ਕਰਾਂ ਤਾਂ 3,78,000 ਪਹਿਲੇ ਰਾਊਂਡ 'ਚ ਪੈਂਦੀ ਆ ਦ੍ਰੋਪਦੀ ਹੋਰਾਂ ਨੂੰ, ਦੂਸਰੇ ਪਾਸੇ 1,05,600 ਵੋਟੇ ਪੈਂਦੀ ਆ। ਇਸੇ ਤਰ੍ਹਾਂ ਦੂਸਰੇ ਰਾਊਂਡ 'ਚ 1,05,299 ਵੋਟ ਦ੍ਰੋਪਦੀ ਮੁਰਮੂ ਹੋਰਾਂ ਨੂੰ ਪੈਂਦੀ ਆ ਤੇ 44,276 ਵੋਟ ਜਸਵੰਤ ਸਿਨਹਾ ਨੂੰ ਪੈਂਦੀ ਆ। ਇੱਥੇ ਤੱਕ ਮਤਲਬ ਕਿ ਬਹੁਤ ਫਰਕ ਨਜ਼ਰ ਆਉਂਦਾ
ਤੀਸਰਾ ਰਾਊਂਡ ਨੇੜੇ ਰਹਿ ਜਾਂਦਾ, ਪਰ ਉਹਦੇ ਬਾਵਜੂਦ ਵੀ ਦ੍ਰੋਪਦੀ ਮੁਰਮੂ ਮੂਹਰੇ ਹੁੰਦੇ ਨੇ। 94,478 ਵੋਟਾਂ ਤੀਜੇ ਰਾਊਂਡ 'ਚ ਦ੍ਰੋਪਦੀ ਹੋਰਾਂ ਨੂੰ ਮਿਲਦੀਆਂ ਨੇ। ਜੀ 71,186 ਵੋਟਾਂ ਜਸਵੰਤ ਨੇੜੇ ਹੈ। ਪਰ ਚੌਥੇ ਰਾਊਂਡ ਦੇ ਵਿੱਚ ਦ੍ਰੋਪਦੀ ਮੁਰਮੂ ਹੋਰੀ ਪਿੱਛੇ ਵੀ ਰਹਿੰਦੇ ਨੇ, ਇੱਕ ਰਾਊਂਡ 'ਚ ਉਹ ਵੀ ਰਾਊਂਡ ਆਉਂਦਾ ਜਿਹ 'ਚੋਂ ਪਿੱਛੇ ਹੁੰਦੇ ਨੇ। ਸੋ ਚੌਥੇ ਰਾਊਂਡ ਦੇ ਵਿੱਚ 99,026 ਵੋਟਾਂ ਮਿਲਦੀਆਂ ਨੇ ਦ੍ਰੋਪਦੀ ਮੁਰਮੂ ਨੂੰ, ਜਸਵੰਤ ਸਿਨਹਾ ਨੂੰ 1,19,000। ਅਸਲ 'ਚ ਜਦੋਂ ਮੈਂ ਸੂਬਿਆਂ ਬਾਈ ਦੇਖ ਰਿਹਾ ਸੀ ਤਾਂ ਮੈਂ ਝਾਤ ਮਾਰ ਰਿਹਾ ਸੀਗਾ ਕਿ ਉਹਦੇ ਵਿੱਚ ਦ੍ਰੋਪਦੀ ਮੁਰਮੂ ਜਿੱਥੇ ਸਭ ਤੋਂ ਵੱਧ ਵੋਟਾਂ ਪਈਆਂ ਉਹਦੇ ਵਿੱਚ ਯੂਪੀ ਹੈਗਾ ਤੇ ਮਹਾਰਾਸ਼ਟਰ ਹੈਗਾ। ਦੋ ਸੂਬੇ ਅਜਿਹੇ ਨੇ, ਉਹ ਮਹਾਰਾਸ਼ਟਰ ਜਿੱਥੇ ਹੁਣੇ ਖੇਲ ਪਲਟ ਕੇ ਹਟੇ ਨੇ, ਪਰ ਪੱਛਮੀ ਬੰਗਾਲ ਤੇ ਤਾਮਿਲਨਾਡੂ ਹੈ ਜਿੱਥੇ ਜਸਵੰਤ ਸਿਨਹਾ ਨੂੰ ਵੱਧ ਵੋਟਾਂ ਪਈਆਂ। ਸੋ ਇੱਕ ਉਹ ਆਦੀਵਾਸੀ ਪਰਿਵਾਰ ਚੋਂ, ਇੱਕ ਸਧਾਰਨ ਘਰ ਚੋਂ, ਇੱਕ ਕਿਸਾਨੀ ਵਾਲੇ ਪਰਿਵਾਰ ਚੋਂ, ਇੱਕ ਗਰੀਬਣੇ ਪਰਿਵਾਰ ਚੋਂ, ਆਦੀਵਾਸੀ ਕਬੀਲੇ ਚੋਂ, ਔਰ 6 ਸਾਲਾਂ ਦੇ ਵਿੱਚ ਜਿਸਨੇ ਆਪਣਾ ਪਤੀ, ਆਪਣੀ ਮਾਂ, ਆਪਣਾ ਭਰਾ ਤੇ 2 ਨੌਜਵਾਨ ਪੁੱਤ ਗਵਾਏ ਹੋਣ, ਤੇ ਉਸ ਤੋਂ ਬਾਅਦ ਉਹ ਮਤਲਬ ਸਾਧਨਾ ਵੱਲ ਨੂੰ ਤੁਰ ਪਵੇ। ਉਹ ਕਹੇ ਕਿ ਮੈਂ ਹੁਣ ਮਤਲਬ ਕਿ ਸਾਰਾ ਕੁਝ ਤਿਆਗ ਦੇਣਾ ਤੇ ਮੈਂ ਸਕੂਨ ਵਾਲੀ ਜ਼ਿੰਦਗੀ। ਸੋ ਉਸ ਰਾਹ ਵੀ ਪੈ ਗਈ ਸੀਗੀ। ਉਸ ਤੋਂ ਬਾਅਦ ਮਤਲਬ ਕਿ ਦੂਰੀ ਬਣਾ ਲਈ ਸੀ ਸਮਾਜ ਤੋਂ, ਪਰ ਇੱਕ ਕੌਂਸਲਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਪਹੁੰਚਣਾ, ਇਸ ਅਹੁਦੇ ਤੇ ਦ੍ਰੋਪਦੀ ਮੁਰਮੂ ਦਾ ਆਉਣਾ ਭਾਰਤ ਲਈ ਮਾਣ ਵਾਲੀ ਗੱਲ ਹੈ। ਫੌਜ ਦਾ ਕਮਾਂਡਰ ਬਣਨਾ ਮਾਣ ਵਾਲੀ ਗੱਲ ਹੈ। ਬਸ ਹੁਣ ਉਹ ਦੇਸ਼ ਦੇ ਰਾਸ਼ਟਰਪਤੀ ਬਣ ਕੇ ਕੰਮ ਕਰਨ, ਇਹ ਦੇਸ਼ ਉਮੀਦ ਕਰਦਾ ਹੈ। ਇੱਕ ਪਾਰਟੀ ਜਿਹੜੀ ਕੱਲ ਪਹਿਲੀ ਵਾਰ ਹੋਇਆ ਕਿ ਰਾਸ਼ਟਰਪਤੀ ਜਿੱਤਣ ਦੇ ਉੱਤੇ ਇੱਕ ਰਾਜਨੀਤਿਕ ਪਾਰਟੀ ਨੇ ਜਿੱਤ ਦਾ ਜਲੂਸ ਕੱਢਿਆ ਹੋਵੇ, ਥਾਲੀਆਂ ਫਿਰ ਵਜਾਈਆਂ ਹੋਣ, ਲੱਡੂ ਵੰਡੇ ਹੋਣ, ਝੰਡੇ ਪਾਰਟੀ ਦਾ ਲੈ ਕੇ। ਰਾਸ਼ਟਰਪਤੀ ਕੀ, ਚਾਹੇ ਉਹ ਪ੍ਰਧਾਨ ਮੰਤਰੀ ਹੈ, ਚਾਹੇ ਉਹ MLA ਹੈ, ਜਿਹੜੀ ਨੁਮਾਇੰਦਗੀ ਕਰਦਾ ਉਹ ਜਦੋਂ ਤੱਕ ਉਮੀਦਵਾਰ ਹੈ ਤਦ ਤੱਕ ਕਿਸੇ ਧਿਰ, ਪਰ ਜਦੋਂ ਉਹ ਸੰਵਿਧਾਨਕ ਅਹੁਦੇ ਤੇ ਆ ਫਿਰ ਉਹ ਪੂਰੇ ਮੁਲਕ ਦਾ। ਸੋ ਇਸ ਲਈ ਰਾਸ਼ਟਰਪਤੀ ਤੋਂ ਵੀ ਉਮੀਦ ਕਰਾਂਗੇ ਕਿ ਹੁਣ ਉਹ ਉਸ ਨਜ਼ਰੀਏ ਤੋਂ ਹੀ ਕੰਮ ਕਰਨ। ਖਾਸ ਕਰਕੇ ਜਿਹੜਾ ਗਰੀਬ ਪਰਿਵਾਰ ਨੇ, ਪਛੜੇ ਪਰਿਵਾਰ ਨੇ, ਦੇਸ਼ ਦੇ ਵਿੱਚ ਗਰੀਬੀ ਚੱਲ ਰਹੇ ਨੇ, ਉਹਨਾਂ ਦੇ ਲਈ ਉਹ ਨਵੇਕਲੀ ਪਹਿਲਕਦਮੀ ਕਰਨ, ਕਿਉਂਕਿ ਉਹ ਦਰਦ, ਉਹ ਪੀੜ ਉਹ ਉਹਨਾਂ ਨੇ ਆਪਣੇ ਤਨ ਤੇ ਹੰਢਾਇਆ ਹੋਇਆ। ਸੋ ਦ੍ਰੋਪਦੀ ਮੁਰਮੂ ਨੂੰ ਇਸ ਜਿੱਤ ਦੀ ਵਧਾਈ ਹੈ। ਜੀ ਬਿਲਕੁਲ, ਇਹ ਦੇਖਿਆ ਗਿਆ ਸ਼ਰਮਾ ਜੀ ਕਿ ਭਾਰਤ ਦੇ ਵਿੱਚ ਗਵਰਨਰ, ਰਾਸ਼ਟਰਪਤੀ, ਰਾਜਪਾਲ ਦੇ ਅਹੁਦਿਆਂ ਤੇ ਜਿਹੜੇ ਲੋਕ ਬਿਰਾਜਮਾਨ ਨੇ, ਕਈ ਵਾਰੀ ਉਹ ਸਟੈਂਪ ਸਾਬਤ ਹੋਏ ਨੇ, ਰਬੜ ਦੀ ਮੋਹਰ ਸਾਬਤ ਹੋਏ ਨੇ। ਉਹਨਾਂ ਦਾ ਸਿਆਸੀਕਰਨ ਹੋਇਆ ਇਹਨਾਂ ਅਹੁਦਿਆਂ ਦਾ ਹੋਇਆ। ਜੀ ਅਗਲੀ ਖਬਰ ਦੇ ਵੱਲ ਆਪਾਂ ਵਧੀਏ ਤੇ ਗੱਲ ਕਰੀਏ ਸਿੱਧੂ ਮੂਸੇਵਾਲਾ, ਮਰਹੂਮ ਪੰਜਾਬੀ ਗਾਇਕ, ਉਹਨਾਂ ਦੇ ਪਿਤਾ ਬਲਕੌਰ ਸਿੰਘ ਦੀ। ਮੂਸੇਵਾਲੇ ਨੂੰ ਕਹਿੰਦੇ ਆ ਵੀ 3 ਸਾਲਾਂ ਦੇ ਵਿੱਚ 23 ਧਮਕੀਆਂ ਮਿਲੀਆਂ, ਪਰ ਹੁਣ ਇਨਕਾਊਂਟਰ ਦੇ ਨਾਲ ਇੱਕ ਚਰਚਾ ਹੋਰ ਛਿੜੀ ਆ। ਉਹ ਇਹ ਹੈ ਸ਼ਰਮਾ ਜੀ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਹੁਣ ਧਮਕੀਆਂ ਮਿਲਣ ਲੱਗੀਆਂ ਨੇ ਤੇ ਪਾਕਿਸਤਾਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਲਿੰਕ ਕੀਤਾ ਜਾ ਰਿਹਾ। ਬਿਲਕੁਲ, ਇਹ ਖਬਰ ਕੱਲ ਦੀ ਉਸ ਸ਼ਾਮ ਦੀ ਉਹ ਨਸਰ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਤੇ ਉਹਨਾਂ ਦੋਨਾਂ ਮੁੰਡਿਆਂ ਨੂੰ, ਜਿਹੜੇ ਨਾਲ ਸੀ ਸਿੱਧੂ ਮੂਸੇਵਾਲੇ ਦੀ ਗੱਡੀ ਦੇ ਵਿੱਚ, ਸਿੱਧੂ ਮੂਸੇਵਾਲੇ ਦੇ ਮਿੱਤਰ ਨੇ, ਉਹਨਾਂ ਤਿੰਨਾਂ ਨੂੰ ਅੰਮ੍ਰਿਤਸਰ ਲਿਜਾਇਆ ਗਿਆ। ਉਹਨਾਂ 2 ਲਾਸ਼ਾਂ ਦੀ ਸ਼ਨਾਖਤ ਕਰਾਈ ਗਈ ਤੇ ਸ਼ਨਾਖਤ ਤੋਂ ਬਾਅਦ ਮਤਲਬ ਕਿ ਉਹਨਾਂ ਨੇ ਕਿਹਾ ਕਿ ਹਾਂ ਜੀ ਅਸੀਂ ਪਹਿਚਾਣਦੇ ਹਾਂ ਇਹਨਾਂ ਨੂੰ, ਜਾਂ ਅਸੀਂ ਮਤਲਬ ਕਿ ਪਤਾ ਹੈ ਸਾਨੂੰ ਇਹੀ ਸੀਗੇ। ਸੋ ਉਹ ਤੋਂ ਬਾਅਦ ਫਿਰ ਉਹਦੇ ਪਰਿਵਾਰ ਵੀ ਉੱਥੇ ਆ ਗਏ ਸੀਗੇ ਤਾਂ ਕਿ ਪੋਸਟਮਾਰਟਮ ਦੀ ਉਹ ਕਾਰਵਾਈ। ਪਰ ਉਸ ਦੌਰਾਨ ਸਿੱਧੂ ਮੂਸੇਵਾਲੇ 3 ਚੀਜ਼ਾਂ ਪੈਰਲਲ ਚੱਲ ਰਹੀਆਂ ਸੀ। ਇੱਕ ਪਾਸੇ ਸਿੱਧੂ ਮੂਸੇਵਾਲੇ ਦਾ ਬਾਪੂ ਅੰਮ੍ਰਿਤਸਰ ਦੇ ਵਿੱਚ ਮਤਲਬ ਖੜ ਕੇ ਗੱਲ ਕਹਿੰਦਾ ਕਿ ਠੀਕ ਹੈ ਪੁਲਿਸ ਨੇ ਜੋ ਕਾਰਵਾਈ ਕੀਤੀ, ਪਰ ਮਤਲਬ ਕਿ ਪੁੱਤ ਮਰਨਾ, ਇਹਦੀ ਤਕਲੀਫ ਕਹਿੰਦੇ ਮੈਨੂੰ ਸਮਝ ਆਉਂਦੀ ਹੈ ਕਿ ਕਿਸੇ ਦਾ ਵੀ ਪੁੱਤ ਜਦੋਂ ਮਰਦਾ, ਸੋ ਪੰਜਾਬ ਦੇ ਪੁੱਤ ਨਾ ਮਰਨ, ਉਹਨਾਂ ਨੂੰ ਇਹ ਵੀ ਫਿਕਰ ਹੁੰਦੀ ਹੈ। ਪਰ ਉਹ ਕਹਿੰਦੇ ਪੰਜਾਬ ਗੈਂਗਸਟਰਾਂ ਤੋਂ ਔਰ ਨਸ਼ਿਆਂ ਤੋਂ ਮੁਕਤ ਵੀ ਹੋਵੇ, ਗਨ ਕਲਚਰ ਤੋਂ ਮੁਕਤ ਹੋਵੇ। ਜਿਹੜੀ ਗੱਲ ਆਪਾਂ ਵੀ ਕੱਲ ਬੜੀ ਗੰਭੀਰਤਾ ਨਾਲ ਕਰ ਰਹੇ ਸੀਗੇ ਕਿ ਸਵਾਲ ਮਤਲਬ ਕਿ ਪੰਜਾਬ ਮੂਹਰੇ ਇਹੀ ਖੜਾ, ਪੰਜਾਬ ਨਸ਼ੇ ਤੋਂ ਵੀ ਮੁਕਤੀ ਚਾਹੁੰਦਾ, ਪੰਜਾਬ ਇਸ ਗੈਂਗਸਟਰ ਕਲਚਰ ਤੋਂ ਵੀ ਮੁਕਤੀ ਚਾਹੁੰਦਾ, ਪਰ ਪੰਜਾਬ ਨੂੰ ਉਹ ਖੌਫ ਵੀ ਨਜ਼ਰ ਆ ਰਿਹਾ। ਕਿਉਂਕਿ ਕੱਲ ਦੂਸਰੇ ਪਾਸੇ ਪੈਰਲਰ ਇਹਨਾਂ ਦੇ ਤਾਏ ਨੇ ਉਹ ਗੱਲਾਂ ਸਾਹਮਣੇ ਲਿਆਂਦੀਆਂ ਸਿੱਧੂ ਮੂਸੇਵਾਲੇ ਦੇ ਨੇ ਕਿ ਭਾਈ ਸਾਡੇ ਟੱਬਰ ਨੂੰ ਧਮਕੀਆਂ ਮਿਲਣ ਲੱਗੀਆਂ ਸੋਸ਼ਲ ਮੀਡੀਆ ਦੇ ਉੱਤੇ, ਸੰਬੰਧਿਤ ਅਕਾਊਂਟਾਂ ਦੇ ਉੱਤੇ, ਕੁਝ ਰਿਸ਼ਤੇਦਾਰਾਂ ਦੇ ਉੱਤੇ ਉਹਨਾਂ ਨੂੰ ਸੁਨੇਹੇ ਆਉਣ ਲੱਗੇ ਨੇ ਕਿ ਅੱਛਾ ਬਾਪੂ ਨੂੰ ਮੁੰਡੇ ਦੀ ਜ਼ਿਆਦਾ ਯਾਦ ਆਉਂਦੀ ਆ ਤਾਂ ਉੱਥੇ ਹੀ ਭੇਜ ਦਿਆਂਗੇ, ਬਾਪੂ ਹੁਣ ਤੂੰ ਵੀ ਤਿਆਰੀ ਕਰ ਲੈ, ਤੈਨੂੰ ਵੀ ਤੋਰ ਦਿਆਂਗੇ, ਹੁਣ ਤੇਰਾ ਨੰਬਰ ਹੈ। ਮਤਲਬ ਅਜਿਹੇ ਮੈਸੇਜ ਜੇਕਰ ਆ ਰਹੇ ਨੇ ਤਾਂ ਇਹਦਾ ਮਤਲਬ ਅਜੇ ਵੀ ਸਾਡਾ ਸਿਸਟਮ ਉਸ ਲੈਵਲ ਤੇ ਨਹੀਂ ਕ੍ਰੀਏਟ ਹੋਇਆ ਕਿ ਕੌਣ ਕਿੱਥੋਂ ਕਰ ਰਿਹਾ, ਕਿਵੇਂ ਹੋ ਰਿਹਾ। ਜੇਕਰ ਅਜੇ ਵੀ ਇੰਨਾ ਉਹਨਾਂ ਦੀ ਮਤਲਬ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਬੜੇ ਸ਼ਾਰਪ ਸ਼ੂਟਰ ਮਾਰ ਲਏ, ਕੁਝ ਤਰ੍ਹਾਂ ਫੜ ਲਈਆਂ, ਅਸੀਂ ਕੈਨੇਡਾ ਬੈਠੇ ਉਹਨਾਂ ਤੱਕ ਕੋਈ ਪਹੁੰਚ ਜਾਣਾ, ਅਸੀਂ ਉਹਦੇ ਲਈ ਵੀ ਨੋਟਸ ਕੱਢ ਲਿਆ, ਤੇ ਉਹਦੇ ਬਾਵਜੂਦ ਇੱਧਰ ਇਸ ਐਡੀ ਵੱਡੀ ਘਟਨਾ ਤੋਂ ਬਾਅਦ ਜੇਕਰ ਧਮਕੀਆਂ ਆ ਰਹੀਆਂ, ਸਾਰਾ ਕੁਛ ਆ ਰਿਹਾ, ਬੰਦੇ ਸੋਸ਼ਲ ਮੀਡੀਆ, ਇਹਨਾਂ ਦੀ ਹਿੰਮਤ ਉਹਨਾਂ ਦੀ ਵੀ ਕਿੱਡੀ ਵੱਡੀ ਹੈ, ਜਾਂ ਇਹਦੇ ਵਿੱਚ ਸਿਰਫ ਸ਼ਰਾਰਤ ਹੈ, ਡਰਾਉਣ ਦੀ ਖੇਡ ਹੈ, ਇਹ ਵੀ ਜਾਂਚ ਦਾ ਵਿਸ਼ਾ। ਪਰ ਤੀਸਰੀ ਘਟਨਾ ਜਿਹੜੀ ਇਹਦੇ ਨਾਲ ਉਸ ਸਮੇਂ ਵਾਪਰ ਰਹੀ ਸੀ, ਉਹ ਸਭ ਤੋਂ ਅਹਿਮ ਹੈ। ਜਦੋਂ ਚੰਡੀਗੜ੍ਹ ਸਕੱਤਰੇਤ ਦੇ ਵਿੱਚ ਪੁਲਿਸ ਅਫਸਰਾਂ ਨਾਲ ਮੁੱਖ ਮੰਤਰੀ ਸਾਹਿਬ ਬੈਠਕ ਲੈ ਰਹੇ ਸੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ DGP
ਵੱਖ-ਵੱਖ ਵਿਭਾਗਾਂ ਦੇ ਪੁਲਿਸ ਦੇ ਆਈਜੀ ਤੇ ਹੋਰ ਵੱਡੇ ਪੁਲਿਸ ਅਧਿਕਾਰੀਆਂ ਨਾਲ ਤੇ ਆਪਣੇ ਅਧਿਕਾਰੀਆਂ ਨਾਲ ਬੈਠ ਕੇ ਬੈਠਕ ਕੀਤੀ ਤੇ ਪੁਲਿਸ ਦੀ ਪਿੱਠ ਥਾਪੜੀ ਤੇ ਕਿਹਾ ਕਿ ਸ਼ਾਬਾਸ਼, ਮਤਲਬ ਕਿ ਜਿਹੜਾ ਨਵੇਂ ਡੀਜੀਪੀ ਨੇ ਕਰ ਵਿਖਾਇਆ, ਪੰਜਾਬ ਇਹੀ ਉਮੀਦ ਕਰਦਾ ਸੀ। ਤੇ ਪੁਲਿਸ ਨੂੰ ਕਹਿੰਦੇ ਹੁਣ ਤਾਕਤ ਮਿਲ ਗਈ ਆ, ਹੱਲਾਸ਼ੇਰੀ ਮਿਲ ਗਈ ਆ ਤੇ ਅਸੀਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਜਿਹੀ ਇੱਕ ਟਾਸਕ ਫੋਰਸ ਤਾਇਨਾਤ ਕਰਨ ਜਾ ਰਹੇ ਹਾਂ, ਜਿਹਦੇ ਵਿੱਚ 20 ਤੋਂ 25 ਨੌਜਵਾਨ ਹੋਇਆ ਕਰਨਗੇ, ਜਿਨ੍ਹਾਂ ਨੂੰ ਆਧੁਨਿਕ ਇਸ ਢੰਗ ਦੀ ਟ੍ਰੇਨਿੰਗ ਹੋਊਗੀ ਕਿ ਜ਼ਿਲ੍ਹੇ 'ਚ ਜੇਕਰ ਕੱਲ ਨੂੰ ਕੋਈ ਅਜਿਹੀ ਧਿਰ ਆਵੇ ਸਾਹਮਣੇ ਤਾਂ ਉਹਦਾ ਉਹ ਜਦੇ ਤੁਰੰਤ ਜਾ ਕੇ ਮੁਕਾਬਲਾ। ਕਿਉਂਕਿ ਕੱਲ ਪੰਜਾਬ ਪੁਲਿਸ ਦੀ ਤਿਆਰੀ ਉਨੀ ਨਹੀਂ ਸੀ ਜਿੰਨੀ ਮਤਲਬ ਕਿ ਪੁਲਿਸ ਦਾਅਵਾ ਕਰਦੀ ਹੈ ਕਿ ਦੂਸਰੇ ਪਾਸਿਓਂ ਜੋ ਜਿਵੇਂ ਫਾਇਰਿੰਗ ਆਈ ਆ ਜਾਂ ਜੋ ਦਾਅਵਾ ਕੀਤਾ ਜਾ ਰਿਹਾ, ਅਸੀਂ ਉਸ ਵੱਲ ਨਾਲ ਗੱਲ ਕਰ ਰਹੇ ਹਾਂ। ਪਰ ਫਿਰ ਵੀ ਮਸਲਾ ਉੱਥੇ ਦਾ ਉੱਥੇ ਹੀ ਖੜਾ ਕਿ ਪੰਜਾਬ ਇੱਕ ਪਾਸੇ ਕੱਲ ਵਾਲੀ ਘਟਨਾ ਤੋਂ ਬਾਅਦ ਮਹਿਸੂਸ ਕਰ ਰਿਹਾ ਸੀ ਕਿ ਹੁਣ ਸ਼ਾਇਦ ਗੈਂਗਸਟਰ ਨੂੰ ਠੱਲ ਪੈ ਜਾਏਗੀ, ਦੂਸਰੇ ਪਾਸੇ ਕੱਲ ਜਿਵੇਂ ਡੀਜੀਪੀ ਦੀ ਪਿੱਠ ਥਾਪੜੀ ਗਈ, ਪੁਲਿਸ ਦਾ ਬਿਆਨ ਆਇਆ, ਮੁੱਖ ਮੰਤਰੀ ਦਾ ਬਿਆਨ ਆਇਆ ਕਿ ਸਫਾਇਆ ਕਰ ਦਿਆਂਗੇ, ਉਹ ਤੋਂ ਪੰਜਾਬ ਨੂੰ ਇੱਕ ਬਹੁਤ ਫਿਕਰ ਹੈ। ਖਾਸ ਕਰ ਉਹ ਪਰਿਵਾਰ ਜਿਨ੍ਹਾਂ ਨੇ ਉਹ ਦੌਰ ਦੇਖਿਆ ਹੈ ਕਿ ਕਿਵੇਂ ਫੀਤੀਆਂ ਲਵਾਉਣ ਦੇ ਨਾਂ ਦੇ ਉੱਤੇ, ਸਟਾਰ ਲਵਾਉਣ ਦੇ ਨਾਂ ਦੇ ਉੱਤੇ ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਹੋਏ ਨੇ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕੱਲ ਜਿਹੜੀਆਂ ਤਸਵੀਰਾਂ ਉਹਨਾਂ ਮੁੰਡਿਆਂ ਦੀਆਂ ਨਸਰ ਹੋਈਆਂ, ਉਹ ਤੋਂ ਬਾਅਦ ਇੱਕ ਦਰਦ ਤਾਂ ਇਹ ਵੀ ਆਉਂਦਾ ਸੀ ਕਿ ਯਾਰ ਇਹ ਵੀ ਤਾਂ ਕਿਸੇ ਮਾਂ ਦੇ ਪੁੱਤ ਸੀ, ਇਹ ਕਿਹਦੇ ਬਹਿਕਾਵੇ 'ਚ ਆ ਕੇ ਇੱਥੇ ਤੱਕ ਆ ਗਏ, ਕਿਹਦੇ ਚੱਕਰ 'ਚ ਚੜ ਕੇ ਇੱਥੇ ਤੱਕ ਆ ਗਏ। ਇਹ ਵੀ ਤਾਂ ਅੱਜ ਉਹ ਮਾਂ ਵੀ ਤਾਂ ਉਵੇਂ ਰੋਂਦੀ ਹੋਊਗੀ ਜਿਵੇਂ ਸਿੱਧੂ ਮੂਸੇਵਾਲੇ ਦੀ ਮਾਂ ਰੋਈ ਆ। ਸੋ ਮਰਿਆ ਉਹ ਵੀ ਗੋਲੀ ਨਾਲ ਆ, ਮਰਿਆ ਇਹ ਵੀ ਗੋਲੀ ਨਾਲ। ਸੋ ਇਸ ਲਈ ਕਿਉਂ ਗੋਲੀਆਂ ਮਤਲਬ ਕਿ ਪੰਜਾਬ ਦੇ ਨੌਜਵਾਨਾਂ ਦੀ ਜਾਨ ਲੈਣ ਲਈ ਕਾਹਲੀਆਂ ਹੋਈਆਂ ਨੇ, ਇਸ ਦੀ ਫਿਕਰਮੰਦੀ। ਔਰ ਜੇਕਰ ਪੁਲਿਸ ਨੂੰ ਉਸੇ ਤਰ੍ਹਾਂ ਦੇ ਅਧਿਕਾਰ ਪਹਿਲਾਂ ਵਾਲੇ ਦਿੱਤੇ ਜਾਂਦੇ ਨੇ, ਕੀ ਪੁਲਿਸ ਆਪਣੇ ਨਿਸ਼ਚੇ ਤੋਂ, ਆਪਣੇ ਟਾਰਗੇਟ ਤੋਂ ਭਟਕਦਾ ਨਹੀਂ ਜਾਊਗੀ? ਪੰਜਾਬ ਨੂੰ ਇਹ ਫਿਕਰ ਹੈ ਸਰ ਕਿ ਦੋਏ ਪਾਸੇ ਪੰਜਾਬ ਚਾਹੁੰਦਾ ਕਿ ਸਾਡੀ ਜਵਾਨੀ ਵੀ ਮੁੜ ਆਵੇ, ਔਰ ਪੰਜਾਬ ਇਹ ਵੀ ਚਾਹੁੰਦਾ ਕਿ ਪੁਲਿਸ ਉਹਨਾਂ ਵਧੀਕੀਆਂ ਤੱਕ ਵੀ ਨਾ ਚਲੀ ਜਾਵੇ। ਸੋ ਕੱਲ ਸਿੱਧੂ ਮੂਸੇਵਾਲੇ ਦੇ ਬਾਪੂ ਦੇ ਹਵਾਲੇ ਨਾਲ ਜਦੋਂ ਇਹ ਖਬਰ ਨਸਰ ਹੋਈ ਹੈ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਅਕਾਲੀਆਂ ਦੇ ਕੁਝ ਲੀਡਰ ਅਦਾਲਤ 'ਚ ਪਹੁੰਚੇ ਨੇ ਕਿ ਸਾਡੀ ਸੁਰੱਖਿਆ ਮੁੜ ਕੇ ਬਹਾਲ ਕਰੋ ਜੀ। ਸੋ ਪੰਜਾਬ ਦੇ ਵਿੱਚ ਇਸ ਮੌਕੇ ਜਿਹੜੇ ਲਾਇਸੈਂਸੀ ਹਥਿਆਰ ਨੇ ਉਹ ਬਹੁਤ ਵੱਡੀ ਗਿਣਤੀ 'ਚ ਨੇ, ਗੈਰ ਕਾਨੂੰਨੀ ਹਥਿਆਰਾਂ 'ਚ ਤਾਂ ਕੋਈ ਹਿਸਾਬ ਹੀ ਨਹੀਂਗਾ। ਸੋ ਹੁਣ ਪੰਜਾਬ ਸਰਕਾਰ ਦਮ ਭਰ ਰਹੀ ਹੈ ਕਿ ਅਸੀਂ ਇਹਦੇ ਉੱਤੇ ਨਜ਼ਰਸਾਨੀ ਕਰ ਲਈ, ਵੱਖੋ ਵੱਖਰੀਆਂ ਟੀਮਾਂ ਬਣਾ ਲਈਆਂ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ, ਜਿਹਨਾਂ ਨੂੰ ਉਚੇਚੀ ਆਧੁਨਿਕ ਟ੍ਰੇਨਿੰਗ ਦਿੱਤੀ ਜਾਊਗੀ ਤਾਂ ਕਿ ਉਹ ਅਜਿਹੇ ਘਟਨਾਕ੍ਰਮ ਦਾ ਮੁਕਾਬਲਾ ਕਰ ਸਕਣ। ਬਸ ਪੁਲਿਸ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੇ ਕੰਮ ਕਰੂਗੀ ਤਾਂ ਕਾਫੀ ਹੱਦ ਤੱਕ ਉਮੀਦ ਹੈ। ਕਿਉਂਕਿ ਕੱਲ ਮੀਤ ਹੇਰ ਦਾ ਬਿਆਨ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਅਸੀਂ ਮੁੱਖ ਧਾਰਾ 'ਚ, ਜਿਹੜੀ ਆਪਾਂ ਗੱਲ ਕਰਦੇ ਸੀ, ਉਹਨਾਂ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਮੁੱਖ ਧਾਰਾ 'ਚ ਮੋੜ ਕੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸੋ ਉਹਦੇ ਲਈ ਉਹਨਾਂ ਨੂੰ ਸੁਖਾਵਾਂ ਮਾਹੌਲ, ਉਹਨਾਂ ਨੂੰ ਸੁਰੱਖਿਅਤ ਮਤਲਬ ਇਹ ਭਰੋਸਾ ਕਿ ਹਾਂ ਤੁਸੀਂ ਅੱਗੇ ਵੱਧ ਸਕਦੇ ਹੋ, ਔਰ ਨਸ਼ਿਆਂ ਚੋਂ ਕੱਢਣ ਦੇ ਲਈ ਉਹ ਨਸ਼ਿਆਂ ਦੀ ਚੇਨ ਤੋੜਨਾ, ਜਿਹਦੇ ਪਿੱਛੇ ਸਾਰਿਆਂ ਨੂੰ ਪਤਾ ਲੱਗਦਾ ਕਿ ਇਹਦੇ ਪਿੱਛੇ ਵੱਡੀਆਂ ਰਾਜਨੀਤਿਕ ਧਿਰਾਂ ਦੀ ਸ਼ਮੂਲੀਅਤ ਤੋਂ ਬਿਨਾਂ ਪੰਜਾਬ 'ਚ ਨਸ਼ੇ ਦੀ ਆਮਦ ਔਰ ਨਸ਼ੇ ਦੀ ਸਪਲਾਈ ਨਹੀਂ ਹੋ ਸਕਦੀ ਸੀ। ਸੋ ਉਹ ਤੋੜਨ ਦੇ ਲਈ ਕੀ ਇਹ ਧਿਰਾਂ ਕਾਮਯਾਬ ਹੋਣਗੀਆਂ, ਉਹਦੇ ਉੱਤੇ ਨਜ਼ਰ ਰਹੇਗੀ ਜੀ ਭਾਈ। ਹਾਂਜੀ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਲਗਾਤਾਰ ਪਿਛਲੇ 8 ਸਾਲਾਂ ਤੋਂ ਕਿਸੇ ਵੀ ਲੋਕ ਮਸਲੇ ਤੇ, ਕਿਸੇ ਵੀ ਲੋਕ ਮੁੱਦੇ ਤੇ ਸੜਕ ਤੋਂ ਗਾਇਬ ਰਹਿਣ ਵਾਲੀ ਕਾਂਗਰਸ ਨੇ ਹੁਣ ਚੰਗਾ ਗੜਗੱਜ ਬੰਨਿਆ। ਇੱਕ ਪਾਸੇ ਈਡੀ ਸੋਨੀਆ ਗਾਂਧੀ ਤੋਂ ਪੁੱਛ ਪੜਤਾਲ ਕਰ ਰਹੀ ਹੈ, ਦੂਜੇ ਪਾਸੇ ਕਾਂਗਰਸੀ ਸੜਕਾਂ ਦੀਆਂ ਉਖਲੀਆਂ ਭਰ ਰਹੇ ਜੀ। ਬਿਲਕੁਲ, ਜਦੋਂ ਰਾਹੁਲ ਗਾਂਧੀ ਤੋਂ ਲੰਬੀ ਪੁੱਛਗਿੱਛ ਕੀਤੀ ਗਈ, ਈਡੀ ਵੱਲੋਂ ਲਗਾਤਾਰ ਬੁਲਾਇਆ ਗਿਆ, ਮਾਮਲਾ ਕੱਪੜਿਆਂ ਦਾ ਹੈ ਕਿ ਉਹਦੇ ਵਿੱਚ ਉਹ ਕੰਪਨੀ 'ਚ ਇਹਨਾਂ ਦੀ ਕੀ ਸ਼ਮੂਲੀਅਤ ਹੈ, ਉਹ ਅਖਬਾਰਾਂ 'ਚ ਇਹਨਾਂ ਦੀ ਕੀ ਖੇਡ ਹੈ, ਸੋ ਮਨੀ ਲਾਂਡਰਿੰਗ ਦੇ ਮਾਮਲੇ ਉਹ ਸਾਰਿਆਂ ਉਹਦੇ ਵਿੱਚ ਇਹ ਟੱਬਰ ਦੀ ਕੀ ਭੂਮਿਕਾ ਹੈ, ਕਿਉਂਕਿ ਉਹ ਮਤਲਬ ਕਿ ਸਵਾਲ ਕਰਦੇ ਨੇ ਤੁਹਾਡੀ ਕੀ ਭੂਮਿਕਾ ਹੈ, ਤੁਹਾਨੂੰ ਕਿੰਨੀ ਜਾਣਕਾਰੀ ਹੈ, ਤੁਹਾਡੇ ਨਾਂ ਹੈਗੇ ਨੇ, ਕੌਣ ਚਲਾਉਂਦਾ ਸੀ, ਪੈਸਾ ਕਿੱਥੋਂ ਆਉਂਦਾ ਸੀ, ਕਿਵੇਂ, ਕਿੰਨੇ ਸਵਾਲ ਜਿਹੜੇ ਮਤਲਬ ਕਿ ਇਹਨਾਂ ਦੇ ਮੂਹਰੇ ਖੜੇ ਸੀ। ਔਰ ਉਹ ਜਦੋਂ ਰਾਹੁਲ ਗਾਂਧੀ ਨੂੰ ਈਡੀ ਬੁਲਾਉਂਦੀ ਸੀ ਤਦ ਵੀ ਕਾਂਗਰਸੀ ਲੀਡਰ ਐਂ ਭੱਜ ਕੇ ਸੜਕਾਂ ਤੇ ਆਉਂਦੇ ਸੀ, ਪ੍ਰਦਰਸ਼ਨ ਕਰਦੇ ਸੀ। ਹਕੀਕਤ ਇਹ ਵੀ ਆ ਕਿ ਜੇਕਰ ਮੈਂ ਤੁਹਾਨੂੰ ਪੰਜਾਬ ਦੇ ਹਵਾਲੇ ਨਾਲ ਉਦਾਹਰਨ ਦੇਵਾਂ ਤਾਂ ਬਕਾਇਦਾ ਏਸੀ ਗੱਡੀਆਂ 'ਚੋਂ ਉਤਰਨਾ ਔਰ ਸਿਰਫ ਮਤਲਬ ਕਿ ਪੁਲਿਸ ਦੇ ਬੈਰੀਗੇਟਾਂ ਤੱਕ ਜਾਣਾ ਔਰ ਓਨੇ ਫਰੇਮ 'ਚ ਰਹਿਣਾ ਜਿੰਨੇ 'ਚ ਕੈਮਰੇ 'ਚ ਆ ਜਾਈਏ, ਮੀਡੀਆ 'ਚ ਦਿਖ ਜਾਈਏ, ਫੋਟੋਆਂ ਖਿਚਾ ਲਈਏ ਤੇ ਉਹ ਤੋਂ ਬਾਅਦ ਫਿਰ ਆਪਣੀਆਂ ਗੱਡੀਆਂ 'ਚ ਜਾ ਕੇ ਬਹਿ ਜਾਣਾ। ਤੇ ਇਹ ਵੀ ਸਥਿਤੀ ਰਹੀ ਹੈ ਕਿ ਸਿਰਫ ਦਿੱਲੀ ਨੂੰ ਦਿਖਾਉਣ ਲਈ, ਮੀਡੀਆ ਨੂੰ ਦਿਖਾਉਣ ਲਈ, ਲੋਕਾਂ ਨੂੰ ਦਿਖਾਉਣ ਲਈ ਵੀ ਪ੍ਰਦਰਸ਼ਨ ਸੰਕੇਤਕ ਹੁੰਦੇ ਰਹੇ ਨੇ। ਪਰ ਕੱਲ ਜਦੋਂ ਸੋਨੀਆ ਗਾਂਧੀ ਨੂੰ ਈਡੀ ਨੇ ਬੁਲਾਇਆ ਔਰ 2-2.5 ਘੰਟੇ ਪੁੱਛਗਿੱਛ ਹੋਈ ਆ ਤੇ ਉਹਦੇ ਵਿੱਚ ਹੁਣ ਮਤਲਬ ਕਿ ਈਡੀ ਤਾਂ ਇਹ ਕਹਿ ਰਹੀ ਹੈ ਕਿ ਸੋਨੀਆ ਨੇ ਸਾਨੂੰ ਕਿਹਾ ਕਿ ਜੀ ਮੇਰੇ ਤੋਂ ਜ਼ਿਆਦਾ ਸਮਾਂ ਬੈਠਣਾ ਔਖਾ ਹੈ, ਮੇਰੇ ਤੋਂ ਮਤਲਬ ਕਿ ਮੈਂ ਕਰੋਨਾ ਚੋਂ ਨਿਕਲ ਕੇ ਆਈ ਹਾਂ, ਪਹਿਲਾਂ ਵੀ ਉਹ ਬਿਮਾਰ ਚੱਲਦੇ ਨੇ, ਕੁਝ ਮਤਲਬ ਕਿ ਜਿਹੀਆਂ ਬਿਮਾਰੀਆਂ ਨੇ, ਇਸ ਲਈ ਕਹਿੰਦੇ ਕਿ ਉਹਨਾਂ ਦੇ ਹਵਾਲੇ ਉਹਨਾਂ ਨੇ ਕਿਹਾ ਕਿ ਹੁਣ ਛੂਟ ਦੇ ਉੱਤੇ 25 ਤਰੀਕ ਨੂੰ ਦੁਬਾਰਾ ਬੁਲਾਇਆ। ਸੋ ਪਰ ਦੂਸਰੇ ਪਾਸੇ ਉਹ ਕਹਿੰਦੇ ਨਹੀਂ ਜੀ ਸਵਾਲ ਮੁੱਕ ਗਏ ਸੀ, ਕਾਂਗਰਸੀ ਕਹਿੰਦੇ ਉਹਨਾਂ ਕੋਲ, ਈਡੀ ਕੋਲ ਸਵਾਲ ਮੁੱਕ ਗਏ ਸੀ। ਪਰ ਜਿਹੜਾ ਸਵਾਲ ਕਾਂਗਰਸ ਮੂਹਰੇ ਖੜਾ ਹੈ ਉਹਦਾ ਜਵਾਬ ਕਾਂਗਰਸ ਨਹੀਂ ਦੇ ਰਹੀ ਕਿ ਭਾਈ ਅੱਜ ਰਾਹੁਲ ਗਾਂਧੀ ਦੇ ਸਮੇਂ ਵੀ, ਸੋਨੀਆ ਗਾਂਧੀ ਦੇ ਸਮੇਂ ਵੀ
ਕੀ ਕਾਂਗਰਸ, ਕੀ ਉਹਦੇ ਸਹਿਯੋਗੀ ਦਲ 12 ਤੋਂ 15 ਦਲ ਮਤਲਬ ਕੱਲ ਸੜਕਾਂ ਤੇ ਉਤਰੇ, ਲੀਡਰਾਂ ਦੇ ਬਿਆਨ ਆਏ ਤੇ ਵੱਡੀ ਗਿਣਤੀ ਚ ਖੋਰੂ ਪਾਇਆ, ਮਤਲਬ ਬੱਸਾਂ ਤੇ ਚੜ ਗਏ, ਦਫ਼ਤਰਾਂ ਚ ਚੜ ਗਏ, ਸੜਕਾਂ ਤੇ ਚੜ ਗਏ, ਜਾਮ ਲਾ ਲਿਆ ਹੈ। ਇਹ ਸਾਰਾ ਕੁਝ ਕਾਂਗਰਸ ਨੇ ਸਾਰਾ ਕੁਝ ਜੋ ਕੱਲ ਦ੍ਰਿਸ਼ ਦਿਖਾਇਆ, ਜੇ ਇਹ ਦ੍ਰਿਸ਼ ਪੰਜਾਬ ਦੇ, ਦੇਸ਼ ਦੇ, ਸੂਬੇ ਦੇ ਲੋਕਾਂ ਦੇ ਮੁੱਦਿਆਂ ਲਈ ਦਿਖਾਇਆ ਹੁੰਦਾ ਤਾਂ ਅੱਜ ਕਾਂਗਰਸ ਦੀ ਹਾਲਤ ਨਾ ਹੁੰਦੀ। ਨਾ ਉਹ ਮਹਿੰਗਾਈ ਤੇ ਬੋਲੇ, ਨਾ ਉਹ ਭ੍ਰਸ਼ਟਾਚਾਰੀ ਤੇ ਬੋਲਦੇ ਕਿਵੇਂ, ਕਿਉਂਕਿ ਆਪਣੀ ਲਿਸਟ ਬਹੁਤ ਲੰਬੀਆਂ ਨੇ, ਭ੍ਰਸ਼ਟਾਚਾਰੀ ਵਾਲੇ ਆਪਣੇ ਖਾਨੇ ਖਾਸੇ ਕਾਲੇ ਨੇ ਉਹਨਾਂ ਦੇ। ਚਲੋ ਫਿਰ ਉਹ ਤੋਂ ਬਾਅਦ ਜਦੋਂ ਅਸੀਂ ਸੱਤਾ ਤੋਂ ਲਾਂਭੇ ਹੋ ਗਏ ਤਾਂ ਵੀ ਤੁਹਾਨੂੰ ਲੋਕ ਮੁੱਦੇ ਨਹੀਂ ਦਿਖੇ। ਕਦੇ ਵੀ ਕਾਂਗਰਸ ਝਾਤ ਮਾਰੋ, ਜਿਹੜੀ ਕਾਂਗਰਸ ਕਦੇ ਆਪਣੇ ਆਪ ਨੂੰ ਦਮ ਭਰਦੀ ਹੁੰਦੀ ਸੀ ਕਿ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ, ਉਹ ਵੀ ਕਦੇ ਮੰਦਿਰਾਂ ਦੇ ਵਿੱਚ ਦਿਖ ਰਹੀ ਸੀ, ਉਹ ਵੀ ਕਦੇ ਜਨੇਊ ਪਾ ਕੇ ਆਪਣੇ ਆਪ ਨੂੰ ਹਿੰਦੂ ਸਾਬਤ ਕਰਨ ਚ ਲੱਗੀ ਸੀ। ਉਹ ਸਾਰੇ ਦ੍ਰਿਸ਼ ਵੀ ਅਸੀਂ ਦੇਖੇ ਕਿ ਉਹੀ ਬੀਜੇਪੀ ਨੇ ਉਹਨਾਂ ਨੂੰ ਆਪਣੇ ਜਾਲ ਚ ਕਿਵੇਂ ਫਸਾਇਆ, ਉਹਨਾਂ ਦੇ ਰਾਹ ਤੇ, ਉਹਨਾਂ ਦੀਆਂ ਪੈੜਾਂ ਤੇ ਤੁਰ ਲੱਗੀ, ਆਪਣੀ ਦਿੱਖ, ਆਪਣੀ ਇਮੇਜ ਗਵਾਉਂਦੀ ਗਈ। ਕਾਂਗਰਸ ਨੇ ਕਦੋਂ ਮਤਲਬ ਕਿ ਜਦੋਂ ਘੱਟ ਗਿਣਤੀਆਂ ਤੇ ਮੁਸਲਿਮ ਭਾਈਚਾਰੇ ਤੇ, ਈਸਾਈ ਭਾਈਚਾਰੇ ਤੇ ਹਮਲੇ ਦੀਆਂ ਖਬਰਾਂ ਆਉਂਦੀਆਂ ਸੀ, ਗਊ ਰੱਖਿਆ ਦੇ ਨਾਂ ਦੇ ਉੱਤੇ ਘਟਨਾਕ੍ਰਮ ਵਾਪਰਦੇ ਸੀ, ਕਦੋਂ ਆਪਣੇ ਆਪ ਨੂੰ ਦਿਖਾਇਆ? ਜਦੋਂ 3 ਖੇਤੀ ਕਾਨੂੰਨ ਵਾਲਾ ਮਾਮਲਾ ਆਇਆ, ਕਾਂਗਰਸ ਤਦ ਵੀ ਖੁੱਲ ਕੇ ਬੋਲਣ ਤੋਂ ਡਰਦੀ ਰਹੀ, ਜਦੋਂ ਕਿ ਬੀਜੇਪੀ ਰੌਲਾ ਪਾਉਂਦੀ ਰਹੀ ਕਿ ਜੀ ਕਾਂਗਰਸ ਦਾ ਖੜਾ ਕੀਤਾ ਅੰਦੋਲਨ ਹੈ। ਤੇ ਉਸ ਸਮੇਂ ਵੀ ਆਪਾਂ ਸਵਾਲ ਕਰਦੇ ਸੀ ਕਿ ਜੇ ਕਾਂਗਰਸ ਚ ਇੰਨਾ ਦਮ ਹੁੰਦਾ, ਏਡਾ ਵੱਡਾ ਅੰਦੋਲਨ ਖੜਾ ਕਰਨ ਦਾ, ਤਾਂ ਉਹ ਸੱਤਾ ਚ ਨਾ ਆ ਜਾਂਦੀ। ਸੋ ਕੱਲ ਕਾਂਗਰਸ ਨੇ ਆਪਣਾ ਮਤਲਬ ਕਿ ਇੱਕ ਤਰ੍ਹਾਂ ਨਾਲ ਲੋਕਾਂ ਮੂਹਰੇ ਆਪਣਾ ਅਕਸ ਵਧਾਉਣ ਦੀ ਬਜਾਏ, ਚੰਗਾ ਬਣਾਉਣ ਦੀ ਬਜਾਏ, ਇਹ ਲੋਕਾਂ ਦੇ ਮਨਾਂ 'ਚ ਫਿਰ ਧਾਰਨਾ ਕੀਤੀ ਕਿ ਇਹ ਆਪਣੇ ਟੱਬਰ ਨੂੰ ਬਚਾਉਣ 'ਚ ਲੱਗੇ ਨੇ, ਆਪਣੇ ਲੀਡਰਾਂ ਨੂੰ ਬਚਾਉਣ 'ਚ ਲੱਗੇ ਨੇ, ਇਹਨਾਂ ਨੂੰ ਦੇਸ਼ ਦਾ ਫਿਕਰ ਨਹੀਂ ਹੈ। ਜਿਸ ਕਦਰ ਦੇਸ਼ ਦੇ ਵਿੱਚ ਮਹਿੰਗਾਈ ਹੈ, ਜਿਸ ਕਦਰ ਦੇਸ਼ ਦੇ ਵਿੱਚ ਬੇਰੁਜ਼ਗਾਰੀ ਹੈ, ਜਿਸ ਕਦਰ ਦੇਸ਼ ਦੇ ਵਿੱਚ ਭ੍ਰਸ਼ਟਾਚਾਰੀ ਹੈ, ਜਿਸ ਕਦਰ ਦੇਸ਼ ਦੇ ਵਿੱਚ ਧਰਮ ਜਾਤ ਦੇ ਨਾਂ ਤੇ ਖੌਫ ਹੈ, ਉਹਦੇ ਖਿਲਾਫ ਲੜਾਈ ਲੜਦਿਆਂ ਕਦੇ ਮੈਦਾਨ ਤੇ ਮੈਂ ਤਾਂ ਨਹੀਂ ਪਿਛਲੇ 10 ਸਾਲਾਂ ਚ ਕਾਂਗਰਸ ਨੂੰ ਉਤਰ ਕੇ ਦੇਖਿਆ। ਸੋ ਇਸ ਲਈ ਕਾਂਗਰਸ ਆਪਣੀ ਹੋਂਦ ਵੀ ਗਵਾ ਰਹੀ ਹੈ, ਆਪਣੀ ਰਵਾਇਤ ਵੀ ਗਵਾ ਰਹੀ ਹੈ, ਔਰ ਆਪਣੇ ਸਿਧਾਂਤਾਂ ਤੋਂ ਵੀ ਪਿੱਛੇ ਭਟਕ ਚੁੱਕੀ ਹੈ। ਇਸ ਲਈ ਉਹ ਸਿਰਫ ਸੋਨੀਆ ਐਂਡ ਰਾਹੁਲ ਗਾਂਧੀ ਦੇ ਆਲੇ ਦੁਆਲੇ ਘਿਰ ਕੇ ਰਹਿ ਗਈ ਹੈ, ਤੇ ਜਿਹੜੇ ਉਹ ਚੋਂ ਘਿਰ ਚੋਂ ਬਾਹਰ ਆ ਰਹੇ ਨੇ ਉਹਨਾਂ ਨੂੰ ਬੀਜੇਪੀ ਗੋਦੀ ਚੱਕਣ ਲਈ ਤਿਆਰ ਬੈਠੀ ਹੈ ਕਿ ਆਓ ਅਸੀਂ ਗੋਦੀ ਚੱਕ ਕੇ ਤੁਹਾਨੂੰ ਫਿਰ ਸੰਸਦ ਦੀਆਂ ਪੌੜੀਆਂ ਲੈ ਜਾਂਦੇ ਹਾਂ, ਅਸੀਂ ਫਿਰ ਤੁਹਾਨੂੰ ਰਾਜ ਸਭਾ ਰਾਹੀਂ ਲੈ ਜਾਂਦੇ ਹਾਂ, ਅਸੀਂ ਫਿਰ ਕਿਸੇ ਸੂਬੇ ਦੇ ਵਿਧਾਨ ਸਭਾ ਰਾਹੀਂ ਤੁਹਾਨੂੰ ਲਿਆਉਂਦੇ ਹਾਂ। ਸੋ ਕਾਂਗਰਸ ਦਾ ਬੀਜੇਪੀ ਕਰਨ ਬਹੁਤ ਵੱਡੀ ਪੱਧਰ ਤੇ ਹੋ ਰਿਹਾ। ਜਿਹੜੀ ਬੀਜੇਪੀ ਨੇ ਕਿਹਾ ਸੀਗਾ ਕਿ ਹਾਂ ਕਾਂਗਰਸ ਮੁਕਤ ਭਾਰਤ ਕਰਨਾ, ਉਹ ਹੁਣ ਬੀਜੇਪੀ ਯੁਕਤ ਭਾਰਤ ਬਣ ਰਿਹਾ। ਸਾਰੇ ਕਾਂਗਰਸੀ ਉਧਰ ਨੂੰ ਜਾਣ ਨੂੰ ਕਾਲੇ ਨੇ। ਪੰਜਾਬ ਦਾ ਦ੍ਰਿਸ਼ ਆਪਣੇ ਸਾਹਮਣੇ ਆ। ਸੋ ਇਸ ਲਈ ਕੱਲ ਕਾਂਗਰਸ ਦਾ ਉਹ ਪ੍ਰਦਰਸ਼ਨ ਕਿਤੇ ਵੀ ਇਹ ਮਹਿਸੂਸ ਨਹੀਂ ਕਰਾ ਸਕਿਆ ਕਿ ਹਾਂ ਅਸੀਂ ਲੋਕ ਮੁੱਦਿਆਂ ਲਈ ਵੀ ਕਦੇ ਲੜਾਂਗੇ। ਸੋ ਨਿੱਜ ਲਈ ਲੜ ਰਹੇ ਨੇ, ਇਸ ਲਈ ਉਹਨਾਂ ਨਾਲ ਆਵਾਮ ਨਹੀਂ ਜਾ ਰਿਹਾ, ਉਹ ਵਰਕ ਰਿਹਾ ਜਿਹੜਾ ਉਮੀਦ ਕਰਦਾ ਕਿ ਕੱਲ ਨੂੰ ਕਾਂਗਰਸ ਦੀ ਫਿਰ ਕਦੇ ਡੁਗਡੁਗੀ ਵੱਜੀ ਤਾਂ ਸਾਡੇ ਹੱਥ ਵੀ ਕੁਝ ਆਊਗਾ। ਸੋ ਇਸ ਲਈ ਇਸ ਮਾਮਲੇ ਦੇ ਵਿੱਚ ਬੇਸ਼ੱਕ ਫਿਕਰਮੰਦੀ ਹੈਗੀ ਆ ਕਿ ਬੀਜੇਪੀ ਲਗਾਤਾਰ ਬਦਲਾਖੋਰੂ ਕੰਮ ਕਰਦੀ ਆ। ਇਹ ਈਡੀ ਨੂੰ, ਇਨਕਮ ਟੈਕਸ ਨੂੰ, CBI ਨੂੰ ਆਪਣੇ ਹੱਥ ਠੋਕ ਕੇ ਮਤਲਬ ਕਿ ਚੋਣ ਕਮਿਸ਼ਨ ਤੱਕ ਮਤਲਬ ਕਿ ਜਦੋਂ ਅਸੀਂ ਆਪਣੇ ਹਿਸਾਬ ਨਾਲ ਚਲਾਉਣ ਲੱਗ ਗਏ, ਸੋ ਉਹ ਸਾਰੀਆਂ ਚੀਜ਼ਾਂ ਦੇ ਲਈ ਬੀਜੇਪੀ ਦੇ ਸਵਾਲਾਂ ਦੇ ਘੇਰੇ 'ਚ ਆ। ਪਰ ਇਹਦਾ ਮਤਲਬ ਇਹ ਵੀ ਨਹੀਂਗਾ ਕਿ ਕਾਂਗਰਸ ਕੋਈ ਦੁੱਧ ਧੋਤੀ ਹੈ। ਸੋ ਕਾਂਗਰਸ ਵੀ ਉਸੇ ਰਾਹ ਤੇ ਤੁਰਦੀ ਰਹੀ ਹੈ ਤੇ ਇਹ ਆਪਸੀ ਟਕਰਾਅ, ਰਾਜਨੀਤਿਕ ਟਕਰਾਏ, ਦੋ ਪਾਰਟੀਆਂ ਦੇ ਟਕਰਾਏ, ਔਰ ਇਹਦੇ ਵਿੱਚੋਂ ਮਤਲਬ ਇਹ ਜਤਾਉਣ ਦੀ ਕੋਸ਼ਿਸ਼ ਹੈ ਕਿ ਭਾਈ ਇਹ ਸਾਰੇ ਭ੍ਰਸ਼ਟ ਸੀਗੇ ਔਰ ਅਸੀਂ ਸਾਰੇ ਦੁੱਧ ਧੋਤੇ ਹਾਂ। ਔਰ ਉਹਦੇ ਵਿੱਚ ਕਾਂਗਰਸ ਇਹ ਜਤਾਉਣ 'ਚ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ ਕਿ ਭਾਈ ਇਹ ਬਦਲਾਖੋਰੂ ਤਰੀਕਾ ਹੈ। ਉਹਨਾਂ ਨੂੰ ਸਿਰਫ ਤੇ ਸਿਰਫ ਆਪਣੇ ਲੀਡਰ ਦਿਖਦੇ ਨੇ ਔਰ ਦੇਸ਼ ਨਹੀਂ ਦਿਖਦਾ। ਹਾਂਜੀ ਬਿਲਕੁਲ, ਜੇਕਰ ਅੰਕੜਿਆਂ ਤੇ ਗੌਰ ਕਰੀਏ ਤਾਂ ਪਿਛਲੇ 8 ਸਾਲਾਂ ਦੇ ਵਿੱਚ ਸ਼ਰਮਾ ਜੀ 30 ਵੱਡੇ ਲੀਡਰਾਂ ਨੇ ਜਿਨ੍ਹਾਂ ਦੇ ਵਿੱਚ ਬਹੁਗੁਣਾ ਵਰਗੇ, ਰੀਟਾ ਬਹੁਗੁਣਾ ਵਰਗੇ ਜਾਂ ਹੋਰ ਲੋਕ ਆਉਂਦੇ ਨੇ, ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਪਿਛਲੇ 8 ਸਾਲਾਂ ਦੇ ਵਿੱਚ। ਸੋ ਗਾਂਧੀ ਪਰਿਵਾਰ ਲਈ ਲੜਨਾ, ਪਾਰਟੀ ਲਈ ਲੜਨਾ ਨਹੀਂ ਹੈ, ਲੋਕਾਂ ਲਈ ਲੜਨਾ, ਲੋਕ ਮੁੱਦਿਆਂ ਤੇ ਲੜਨਾ ਵਿਰੋਧੀ ਪਾਰਟੀਆਂ ਦੇ ਫਰਜ਼ ਹੁੰਦੇ ਆ। ਬਿਲਕੁਲ। ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸ਼ਰਮਾ ਜੀ, ਤੇ ਪੰਜਾਬ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਯੂਨਿਟਾਂ ਫ੍ਰੀ ਦੇਣ ਦਾ ਵਾਅਦਾ ਗੁਜਰਾਤ 'ਚ ਵੀ ਕੀਤਾ। ਕਹਿੰਦੇ ਸਰਕਾਰ ਲਿਆਓ ਤੇ 300 ਯੂਨਿਟ ਫ੍ਰੀ ਪਾਓ। ਬਿਲਕੁਲ ਪ੍ਰਵੀਨ ਜੀ, ਲਗਾਤਾਰ ਜਿੱਦਣ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਆ ਭਗਵੰਤ ਮਾਨ ਹੋਰਾਂ ਦੀ, ਤਦ ਤੋਂ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਦੇਸ਼ ਭਰ ਦੇ ਉਹਨਾਂ ਸੂਬਿਆਂ 'ਚ ਪ੍ਰਚਾਰ ਫੈਲਾਇਆ ਜਾ ਰਿਹਾ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਹੁਣ ਪੈਰ ਲਾਉਣਾ ਚਾਹੁੰਦੀ ਹੈ। ਖਾਸ ਕਰਕੇ ਗੁਜਰਾਤ, ਹਰਿਆਣਾ ਤੇ ਹਿਮਾਚਲ ਇਹਨਾਂ ਦੇ ਮੁੱਖ ਨਿਸ਼ਾਨੇ ਤੇ ਨੇ ਕਿ ਭਾਈ ਇੱਥੇ ਦੱਬ ਕੇ ਪੰਜਾਬ ਦਾ ਪੈਸਾ, ਸਰਕਾਰੀ ਪੈਸਾ, ਜਦੋਂ ਕਿ ਪਾਰਟੀ ਖਰਚੇ ਕੋਈ ਸਵਾਲ ਨਹੀਂ ਸਾਨੂੰ। ਸੋ ਜਦੋਂ ਸਰਕਾਰੀ ਖਜ਼ਾਨੇ 'ਚੋਂ ਇਸ਼ਤਿਹਾਰਬਾਜ਼ੀ ਹੋਈ, ਪੰਜਾਬ ਦਾ ਮੁੱਖ ਮੰਤਰੀ 6-7 ਦਿਨਾਂ ਬਾਅਦ ਹੀ ਗੁਜਰਾਤ ਦੌਰੇ ਤੇ ਜਾਂਦੇ ਨੇ ਔਰ ਗੁਜਰਾਤ 4 ਦਿਨਾਂ 5 ਦਿਨਾਂ ਸਰਕਾਰ ਬਣਨ ਤੋਂ, ਸਹੁੰ ਚੁੱਕਣ ਤੋਂ ਬਾਅਦ ਇਹ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੀ ਬਾਂਹ ਫੜ ਕੇ ਕਹਿੰਦੇ ਨੇ कि ये है वो भगवंत मान जिसने पंजाब में भ्रष्टाचार खत्म कर दिया, पंजाब को भ्रष्टाचार मुक्त कर दिया।
ਤੇ ਹੋ ਸਕਦਾ ਭਗਵੰਤ ਮਾਨ ਨੂੰ ਵੀ ਉਦੋਂ ਪਤਾ ਲੱਗਾ ਹੋ ਕਿ ਅੱਛਾ ਮੈਂ 4 ਦਿਨਾਂ 'ਚ ਇਹ ਕੰਮ ਕਰਤਾ ਹੈ। ਉਸ ਤੋਂ ਬਾਅਦ ਹਿਮਾਚਲ 'ਚ 10ਵੇਂ 11ਵੇਂ ਦਿਨ ਕਹਿੰਦੇ ਨੇ ਕਿ ਲਓ ਜੀ ਪੰਜਾਬ ਤਾਂ ਭ੍ਰਸ਼ਟਾਚਾਰ ਮੁਕਤ ਕਰਤਾ, ਤੇ 10 ਦਿਨਾਂ ਦੇ ਵਿੱਚ ਹੀ। ਸੋ ਇਹ ਸਥਿਤੀ ਮਤਲਬ ਕਿ ਕਿਤੇ ਨਾ ਕਿਤੇ ਭਰਮ ਭੁਲੇਖੇ ਪੈਦਾ ਕਰਨ ਵਾਲੀ। ਉਸੇ ਤਰ੍ਹਾਂ ਇਸ਼ਤਿਹਾਰਬਾਜ਼ੀ ਹੈ ਕਿ ਤੁਸੀਂ ਦੇਸ਼ ਭਰ ਦੇ ਵਿੱਚ ਉਹ ਇਸ਼ਤਿਹਾਰ ਦੇ ਰਹੇ ਹੋ ਕਿ ਲਓ ਜੀ ਪੰਜਾਬ ਦੇ ਵਿੱਚ ਆਹ ਹੋ ਰਿਹਾ, ਮੁਹੱਲਾ ਕਲੀਨਿਕ ਆ। ਪੰਜਾਬ ਦੇ ਵਿੱਚ 540 ਪੰਚਾਇਤ ਕਲੀਨਿਕ ਨੇ ਜਿਹੜੇ ਪੰਚਾਇਤਾਂ ਦੇ ਅਧੀਨ ਨੇ, 540। ਔਰ ਪਿਛਲੇ ਕਰੀਬ ਜਨਵਰੀ ਤੋਂ ਲੈ ਕੇ, ਮਤਲਬ ਚੰਨੀ ਦਾ ਦੌਰ ਸੀਗਾ ਜਦੋਂ, ਜਨਵਰੀ ਤੋਂ ਲੈ ਕੇ ਹੁਣ ਜੁਲਾਈ ਤੱਕ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, 7ਵਾਂ ਮਹੀਨਾ ਜਾ ਰਿਹਾ। 7 ਮਹੀਨਿਆਂ 'ਚ ਇੱਕ ਦਵਾਈ ਦਾ ਪੱਤਾ ਵੀ ਨਹੀਂ ਗਿਆ। ਸੋ ਤੁਸੀਂ ਨਵੇਂ ਕਲੀਨਿਕ ਖੋਲ ਰਹੇ ਹੋ। ਸੋ ਜਦੋਂ ਕਿ ਉਹਨਾਂ ਕਲੀਨਿਕਾਂ ਦਾ ਇਸ਼ਤਿਹਾਰ ਦੇਸ਼ ਭਰ 'ਚ ਜਾ ਰਿਹਾ ਕਿ ਲਓ ਜੀ ਪੰਜਾਬ ਦੇ ਵਿੱਚ ਤਾਂ ਮੁਹੱਲਾ ਕਲੀਨਿਕ ਖੋਲਤੇ। ਇਸੇ ਨੂੰ ਆਧਾਰ ਬਣਾ ਕੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਕੱਲ ਸੂਰਤ ਦੇ ਵਿੱਚ, ਗੁਜਰਾਤ 'ਚ ਇਹ ਗੱਲ ਦਾ ਐਲਾਨ ਕੀਤਾ ਕਿ ਗੁਜਰਾਤੀਓ, ਜਿਵੇਂ ਦਿੱਲੀ 'ਚ ਦਿੱਤਾ, ਜਿਵੇਂ ਪੰਜਾਬ 'ਚ ਦੇ ਰਹੇ ਆ, ਉਸੇ ਤਰ੍ਹਾਂ ਤੁਹਾਨੂੰ ਵੀ 300 ਯੂਨਿਟ ਬਿਜਲੀ ਮੁਫਤ ਮਿਲੂਗੀ। ਬੇਸ਼ੱਕ ਦਿੱਲੀ ਦੇ ਵਿੱਚ ਬਿਜਲੀ ਮਿਲਦੀ ਆ, ਬੇਸ਼ੱਕ ਪੰਜਾਬ ਦੇ ਵਿੱਚ ਵਾਅਦਾ ਕਰ ਲਿਆ ਏ, ਪਰ ਇਹ ਮੁਫਤਖੋਰੀ ਵਾਲੀ ਰਾਜਨੀਤੀ ਨੂੰ ਬੜਾਵਾ ਦੇਣਾ ਔਰ ਦੂਸਰੇ ਸੂਬਿਆਂ ਦੇ ਆਧਾਰ ਦੇ ਉੱਤੇ ਉਵੇਂ ਹੀ ਹੈ ਜਿਵੇਂ ਕਦੇ ਨਰਿੰਦਰ ਮੋਦੀ ਨੇ ਗੁਜਰਾਤ ਮਾਡਲ ਵੇਚਿਆ ਸੀਗਾ, ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਮਾਡਲ ਪੰਜਾਬ 'ਚ ਵੇਚਿਆ, ਤੇ ਪੰਜਾਬ ਦਾ ਜੇ ਅੱਧਾ ਕੱਚਾ ਅੱਧਾ ਪੱਕਾ ਮਾਡਲ ਹੀ ਹੁਣ ਗੁਜਰਾਤ 'ਚ ਵੇਚ ਰਹੇ ਨੇ। ਸੋ ਅਜੇ ਪੰਜਾਬ ਦਾ ਮਾਡਲ ਪੱਕਿਆ ਵੀ ਨਹੀਂ ਆਮ ਆਦਮੀ ਪਾਰਟੀ ਦਾ, ਤੇ ਉਹਨੂੰ ਵੇਚਣ ਤੁਰ ਪਏ। ਉੱਥੇ ਵਾਅਦਾ ਕੀਤਾ, ਉਸੇ ਤਰ੍ਹਾਂ ਉੱਥੇ ਮੁਹੱਲਾ ਕਲੀਨਿਕ ਦਾ ਜ਼ਿਕਰ ਵੀ ਆਊਗਾ, ਉਸੇ ਤਰ੍ਹਾਂ ਉੱਥੇ ਸਕੂਲ ਐਜੂਕੇਸ਼ਨ ਦਾ ਜ਼ਿਕਰ ਵੀ ਆਊਗਾ। ਸੋ ਇਸ ਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਆਮ ਆਦਮੀ ਪਾਰਟੀ ਬਹੁਤ ਕਾਹਲੀ ਹੈ। ਉਹ ਸੂਬਿਆਂ ਦੇ ਰਾਹੀਂ ਦਿੱਲੀ ਦੇ ਤਖਤ ਤੱਕ ਪਹੁੰਚਣ ਲਈ ਕਾਹਲੀ ਹੈ। ਅਰਵਿੰਦ ਕੇਜਰੀਵਾਲ 2024 'ਚ ਖੁਦ ਨੂੰ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਵਜੋਂ ਉਭਾਰਨਾ ਚਾਹੁੰਦੇ ਨੇ, ਔਰ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਕੋਤਾਹੀ ਪਿਛਲੀ ਵਾਰ ਹੋ ਗਈ ਸੀ ਉਹ ਇਸ ਵਾਰ ਨਹੀਂ ਹੋਊਗੀ। ਜਿਵੇਂ ਪੰਜਾਬ 'ਚ ਪਿਛਲੀ ਵਾਰ 100 ਸੀਟਾਂ ਦਾ ਦਮ ਭਰਦੇ ਸੀ, ਉਸ ਵਾਰ ਨਹੀਂ ਆਏ, ਪਰ ਇਸ ਵਾਰ ਉਹ 92 ਸੀਟਾਂ ਲੈ ਕੇ ਆ ਗਏ। ਉਹਨਾਂ ਨੂੰ ਲੱਗਦਾ ਕਿ ਇਸ ਵਾਰ ਇਸੇ ਤਰ੍ਹਾਂ 2024 ਦੇ ਵਿੱਚ ਜੇਕਰ ਅਸੀਂ ਲੜੇ ਤਾਂ ਇਸ ਵਾਰ ਚਾਹੇ ਮੋਦੀ ਨੂੰ ਨਾ ਹਰਾਈਏ ਜਾਂ ਦੂਜੀ ਕਿਸੇ ਧਿਰ ਦੇ ਨਾਲ ਸਾਡਾ ਟੱਕਰਾ ਨਾ ਹੋ ਪਾਵੇ, ਪਰ ਅਸੀਂ ਅਗਲੀ ਵਾਰ ਲਈ ਫਿਰ ਤਿਆਰ ਹੋ ਜਾਵਾਂਗੇ। ਸੋ ਸੁਪਨਾ ਪ੍ਰਧਾਨ ਮੰਤਰੀ ਬਣਨ ਦਾ, ਔਰ ਉਸੇ ਰਾਹ ਦੇ ਵਿੱਚ ਉਹਨੂੰ ਲੱਗਦਾ ਕਿ ਰਾਹ, ਜਿਵੇਂ ਪਹਿਲਾਂ ਕਹਿੰਦੇ ਆ ਨਾ ਕਿ ਪੰਜਾਬ ਹਰਿਆਣੇ ਤੋਂ ਹੋ ਕੇ ਦਿੱਲੀ ਨੂੰ ਰਾਹ ਜਾਂਦਾ, ਹੁਣ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਕਿ ਦਿੱਲੀ ਦੇ ਤਖਤ ਤੱਕ ਪਹੁੰਚਣ ਲਈ, ਪ੍ਰਧਾਨ ਮੰਤਰੀ ਉਹ ਤੱਕ ਪਹੁੰਚਣ ਲਈ ਰਾਹ ਗੁਜਰਾਤ 'ਚ ਹੋ ਕੇ ਜਾਂਦਾ। ਇਸ ਲਈ ਉਹਨਾਂ ਨੇ ਗੁਜਰਾਤ ਤੇ ਪੂਰਾ ਜ਼ੋਰ ਲਾਇਆ। ਜੀ ਬਿਲਕੁਲ ਬਿਲਕੁਲ। ਦੂਜੀ ਗੱਲ ਇਹ ਵੀ ਹੈ ਨਾ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਹਿੰਦੂਤਵ ਦਾ ਏਜੰਡਾ ਜਿਹੜਾ ਉਹ ਖਾਸਾ ਚੰਗਾ ਹਥਿਆਰ ਹੈ। ਇਸ ਕਰਕੇ ਜਿੱਥੇ ਇੱਕ ਪਾਸੇ ਜੈ ਸ਼੍ਰੀ ਰਾਮ ਹੈ, ਇੱਧਰ ਵਾਲੇ ਪਾਸੇ ਹਨੂੰਮਾਨ ਚਾਲੀਸਾ। ਹਨੂੰਮਾਨ, ਬਿਲਕੁਲ ਬਿਲਕੁਲ, ਰਾਮ ਜੀ ਹਨੂੰਮਾਨ ਜੀ ਇਕੱਠੇ ਹੀ ਆ। ਸੋ ਇਸ ਲਈ ਉਹ ਇੱਕ ਦੂਜੇ ਦੇ ਮਤਲਬ ਕਿ ਰਾਮ ਜੀ ਹਨੂੰਮਾਨ ਜੀ ਨੂੰ ਪੂਰਾ ਸਨਮਾਨ ਦਿੰਦੇ ਆ, ਔਰ ਹਨੂੰਮਾਨ ਜੀ ਰਾਮ ਜੀ ਦੇ ਉਪਾਸਕ ਹੈ, ਉਹ ਤਾਂ ਬਿਲਕੁਲ ਹੈ। ਸੋ ਉਹ ਨਾ ਬਿੰਬ ਨੂੰ ਵੀ ਵਰਤਿਆ ਜਾ ਰਿਹਾ। ਤੁਸੀਂ ਇਹ ਦੇਖੋ ਨਾ ਕਿ ਭਗਵਾਨ ਰਾਮ ਵੀ ਮਤਲਬ ਕਿ ਸੋਚਦੇ ਹੋਣਗੇ ਕਿ ਮੈਂ ਕਿਹਨਾਂ ਦੇ ਹੱਥ ਵੱਸ ਪੈ ਗਿਆ। ਸੋ ਕੀ ਮਤਲਬ ਕਿ ਭਗਵਾਨ ਰਾਮ ਨੇ ਕੋਈ ਮੈਂਬਰਸ਼ਿਪ ਲੈ ਲਈ ਹੈ ਬੀਜੇਪੀ ਦੀ, ਹਨੂੰਮਾਨ ਜੀ ਨੇ ਕੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਹੈ। ਤਾਂ ਤੁਸੀਂ ਉਹਨਾਂ ਨੂੰ ਵੀ ਮਤਲਬ ਕਿ ਆਪਣੇ ਕਟਹਿਰੇ 'ਚ ਜਿਹੜਾ ਮਤਲਬ ਕਿ ਅੱਜ ਜੈ ਸ਼੍ਰੀ ਰਾਮ ਨਾ ਬੋਲੇ ਤਾਂ ਇਹਦਾ ਮਤਲਬ ਉਹ ਬੀਜੇਪੀ ਵਿਰੋਧੀ ਆ, ਉਹ ਦੇਸ਼ ਵਿਰੋਧੀ, ਰਾਮ ਵਿਰੋਧੀ, ਧਰਮ ਤੋਂ ਵੱਖ ਨਹੀਂ। ਮਸਲਾ ਬਸ ਇਹ ਬਣਾਤਾ ਕਿ ਜੈ ਸ਼੍ਰੀ ਰਾਮ ਕਹਿਣ ਦਾ ਮਤਲਬ ਹੁਣ ਬੀਜੇਪੀ ਆ। ਉਹ ਭਾਈ ਹਿੰਦੂ ਧਰਮ ਪਹਿਲਾਂ ਵੀ ਵੱਡਾ ਸੀ, ਫੇਰ ਵੀ ਵੱਡਾ ਰਹਿਣਾ। ਬੀਜੇਪੀ ਚੰਦ ਦਿਨ ਲਈ ਆਈ ਚਲੀ ਜਾਣੀ। ਧਰਮ ਕਦੇ ਕਿਸੇ, ਭਗਵਾਨ ਕਦੇ ਕਿਸੇ, ਕੁਝ ਧਿਰਾਂ ਮੰਨ ਜਿਹਨਾਂ ਨੂੰ ਤੁਸੀਂ ਅਕੀਦੇ ਨੂੰ ਮੰਨਦੇ ਹੋ, ਉਹ ਧਿਰਾਂ ਕਦੇ ਪਾਰਟੀ ਤੋਂ ਛੋਟੀਆਂ ਨਹੀਂ ਹੁੰਦੀਆਂ। ਪਾਰਟੀ ਹਮੇਸ਼ਾ ਛੋਟੀ ਹੁੰਦੀ ਆ, ਇਹ ਲੋਕ ਹਮੇਸ਼ਾ ਵੱਡੇ ਰਹਿੰਦੇ ਨੇ। ਸੋ ਧਰਮ ਹਮੇਸ਼ਾ ਵੱਡੇ ਹੁੰਦੇ ਨੇ। ਸੋ ਧਰਮ ਕਦੇ ਕਿਸੇ ਪਾਰਟੀ ਦੇ ਗੁਲਾਮ ਨਹੀਂ ਹੋ ਸਕਦੇ। ਪਰ ਬੀਜੇਪੀ ਨੇ ਜਿਹੜਾ ਏਜੰਡਾ ਅਪਣਾਇਆ, ਉਸੇ ਏਜੰਡੇ ਤੇ ਹੁਣ ਮਤਲਬ ਅਗਲੀ ਕੜੀ ਵਜੋਂ ਆਮ ਆਦਮੀ ਪਾਰਟੀ ਚੱਲ ਰਹੀ ਆ, ਔਰ ਇਹ ਦੇਸ਼ ਨੂੰ ਇੱਕ ਰੱਸੇ ਨਾਲ ਬੰਨਣ ਦੀ ਕੋਸ਼ਿਸ਼ ਆ। ਸੋ ਉਸ ਦੇ ਵਿੱਚ ਉਸੇ ਰਾਹ ਦੇ ਉੱਤੇ ਆਮ ਆਦਮੀ ਪਾਰਟੀ ਵੀ ਹੈ। ਜੀ ਭਾਜੀ। ਜੀ ਸ਼ਰਮਾ ਜੀ ਕਹਿੰਦੇ ਜਦੋਂ ਤੁਸੀਂ ਗੈਰ ਸਿਆਸੀ ਹੁੰਦੇ ਹੋ ਤਾਂ ਲੋਕ ਤੁਹਾਡੀ ਸਫਾਈ ਦਿੰਦੇ ਆ, ਜਦੋਂ ਤੁਹਾਡੇ ਤੇ ਸਿਆਸੀ ਚੋਲਾ ਪੈ ਜੇ ਫਿਰ ਤੁਹਾਨੂੰ ਸਫਾਈ ਦੇਣੀ ਪੈਂਦੀ ਹੈ। ਸੰਤ ਸੀਚੇਵਾਲ ਜੀ ਨਾਲ ਕੁਛ ਐਸਾ ਹੀ ਹੋਇਆ। ਮਾਨ ਸਾਹਿਬ ਨੇ ਪਾਣੀ ਦਾ ਗਲਾਸ ਕੀ ਪੀਤਾ, ਸੰਤ ਜੀ ਨੂੰ ਆ ਕੇ ਸਫਾਈਆਂ ਦੇਣੀਆਂ ਪੈ ਗਈਆਂ। ਦੱਸਿਓ ਮਸਲਾ ਕੀ। ਬਿਲਕੁਲ, ਜਦੋਂ ਵੀ ਕੋਈ ਹਸਤੀ ਉੱਥੇ ਜਾਂਦੀ ਆ ਕਾਲੀ ਬਈ ਤੇ ਜਦੋਂ ਵੀ ਸੰਤ ਸੀਚੇਵਾਲ ਹੋਰਾਂ ਨੇ ਜਦੋਂ ਦੀ ਸਫਾਈ ਤੋਂ ਬਾਅਦ ਉਸ ਨੂੰ ਨਿਰਮਲ ਕੀਤਾ, ਉਸ ਦੇ ਵਿੱਚ ਵੱਡੀ ਕਾਰ ਸੇਵਾ ਸੰਗਤ ਦੀ ਆ, ਔਰ ਉਸ ਤੋਂ ਬਾਅਦ ਉਹ ਅਕਸਰ ਉੱਥੇ ਆਏ ਮਹਿਮਾਨਾਂ ਨੂੰ, ਖਾਸ ਮਹਿਮਾਨਾਂ ਨੂੰ ਖੁਦ ਪਹਿਲਾਂ ਕਿਸ਼ਤੀ 'ਚ ਲੈ ਕੇ ਜਾਂਦੇ ਸੀ, ਫਿਰ ਅਗਨਵੋਟ ਉਹਨਾਂ ਨੂੰ ਕਿਸੇ ਸ਼ਰਧਾਲੂ ਨੇ ਪਹੁੰਚਦੀ ਕਰਤੀ, ਫਿਰ ਉਹ 'ਚ ਲੈ ਕੇ ਜਾਂਦੇ ਸੀ, ਉਹਦੀ ਉਹ ਸੈਰ ਵੀ ਕਰਾ ਕੇ ਲਿਆਉਂਦੇ ਸੀ। ਫਿਰ ਉਹਦੇ ਨਾਲ ਦੀ ਨਾਲ ਉਹ ਮਸ਼ੀਨ ਪੱਕੀ ਰੱਖੀ ਉਹਨਾਂ ਨੇ, ਉਹਦੇ ਵਿੱਚ ਉਹਦਾ TDS ਵਗੈਰਾ ਉਹ ਚੈੱਕ ਵੀ ਕਰਕੇ ਦਿਖਾਉਂਦੇ ਸੀ, ਔਰ ਗਲਾਸ ਭਰ ਕੇ ਪਾਣੀ ਵੀ ਪੀਂਦੇ ਸੀ। ਸੋ ਉਹ ਇੱਕ ਮਤਲਬ ਕਿ ਉਹਨਾਂ ਦੀ ਇੱਕ ਉਹ ਬਣੀ ਹੋਈ
ਫਿਕਸ ਉਹ ਹੈ, ਜਿਵੇਂ ਡੈਮੋ ਦਿਖਾਉਂਦੇ ਹੁੰਦੇ ਆਪਾਂ, ਉਸ ਤਰ੍ਹਾਂ ਦਾ ਉਹ ਇੱਕ ਬਣਿਆ ਹੋਇਆ ਸੀ ਕਿ ਜਿਹੜਾ ਵੀ ਮਹਿਮਾਨ ਆਉਂਦਾ ਸੀ। ਇਸੇ ਤਰ੍ਹਾਂ ਜਦੋਂ ਹੁਣ ਭਗਵੰਤ ਮਾਨ ਹੋਰੀ ਪਹੁੰਚੇ ਉੱਥੇ ਬਤੌਰ ਮੁੱਖ ਮੰਤਰੀ ਆਪਣੇ ਪੂਰੇ ਲੋ ਲਸ਼ਕਰ ਨਾਲ, ਤਾਂ ਉਹਨਾਂ ਸਾਹਮਣੇ ਸੰਤ ਮਤਲਬ ਕਿ ਬਲਵੀਰ ਸਿੰਘ ਸਿੰਚਲ ਉਹਨਾਂ ਨੇ ਪਹਿਲਾਂ ਖੁਦ ਗਲਾਸ ਭਰ ਕੇ ਪਾਣੀ ਪੀਤਾ, ਫਿਰ ਉਹਨਾਂ ਨੂੰ TDS ਚੈੱਕ ਕਰਕੇ ਦਿਖਾਇਆ, ਤੇ ਇਹ ਦੋਵੇਂ ਚੀਜ਼ਾਂ ਦੇਖਣ ਤੋਂ ਬਾਅਦ ਭਗਵੰਤ ਮਾਨ ਦੇ ਮਨ 'ਚ ਮਤਲਬ ਪਤਾ ਨਹੀਂ ਕੀ ਆਇਆ, ਉਹਨਾਂ ਨੇ ਆਪ ਵੀ ਗਲਾਸ ਮੰਗਿਆ ਤੇ ਪਾਣੀ ਭਰਿਆ ਤੇ ਪੀ ਲਿਆ। ਤੇ ਉਹ ਤੋਂ ਬਾਅਦ ਮਤਲਬ ਕਿ ਉਹ ਚੰਦ ਬੂੰਦਾਂ ਜਦੋਂ ਵਿੱਚ ਗੇਰੀਆਂ ਤਾਂ ਲੋਕਾਂ ਨੇ ਉਹਦੇ ਤੇ ਵੀ ਮੁੱਦਾ ਬਣਾਇਆ ਕਿ ਲਓ ਜੀ ਝੂਠਾ ਪਾਣੀ ਵਿੱਚ ਸਿੱਟਤਾ। ਮਤਲਬ ਅਸੀਂ ਉਹ ਝੂਠ ਸਿੱਟਣਾ ਜਿੱਥੇ ਗਲਤ ਹੈ, ਉੱਥੇ ਕੀ ਉਹ ਝੂਠ ਸੁੱਟਣਾ ਜਾਇਜ਼ ਹੈ? ਜੋ ਕੁਛ ਅਸੀਂ ਗੰਦ ਦਰਿਆਵਾਂ 'ਚ ਪਾ ਰਹੇ ਹਾਂ, ਅਸੀਂ ਬਈ ਦੇ ਵਿੱਚ, ਬੁੱਢੇ ਨਾਲੇ ਦੇ ਵਿੱਚ, ਸਤਲੁਜ ਦੇ ਵਿੱਚ, ਨਹਿਰਾਂ ਦੇ ਵਿੱਚ ਜੋ ਕੁਛ ਅਸੀਂ ਸਿੱਟ ਰਹੇ ਹਾਂ, ਉਹ ਕੀ ਜਾਇਜ਼? ਸੋ ਇਸ ਲਈ ਉਹਦੇ ਉੱਤੇ ਵੀ ਉਹੀ ਜਿਹੀ ਨਜ਼ਰਸਾਨੀ ਸੀ। ਪਰ ਜਿੱਥੋਂ ਤੱਕ ਸੰਤ ਸਿੰਚੇਵਾਲ ਦਾ ਮਸਲਾ, ਉਹਨਾਂ ਨੇ ਜਦੋਂ ਉਹ ਪਾਣੀ ਮਤਲਬ ਕਿ ਪੀਤਾ ਤੇ ਉਹ ਤੋਂ ਬਾਅਦ ਅਗਲੇ ਦਿਨ ਮੁੱਖ ਮੰਤਰੀ ਉਹਨਾਂ ਦਾ ਢਿੱਡ ਦੁਖਣ ਲੱਗ ਗਿਆ, ਤੇ ਉਹ ਢਿੱਡ ਦੀ ਕਹਿੰਦੇ ਜੀ ਇਨਫੈਕਸ਼ਨ ਹੋ ਗਈ, ਢਿੱਡ ਦੇ ਵਿੱਚ ਕੁਝ ਗੜਬੜ ਹੋ ਗਈ, ਉਹ ਪੋਲੋ ਹਸਪਤਾਲ ਜਾਣਾ ਪੈ ਗਿਆ, ਜਾਂਚ ਕਰਾਈ, ਉਹ ਰਿਪੋਰਟਾਂ ਆ ਗਈਆਂ, ਇਲਾਜ ਚੱਲਦਾ ਰਹਿਣਾ ਕਹਿੰਦੇ, ਉਸੇ ਦੌਰਾਨ ਮੀਟਿੰਗਾਂ ਵੀ ਲੈ ਰਹੀਆਂ। ਪਰ ਸੰਤ ਬਲਬੀਰ ਸਿੰਘ ਸਿੰਚੇਵਾਲ ਨੂੰ ਮੀਡੀਆ ਸਾਹਮਣੇ ਆਉਣਾ ਪਿਆ, ਆਪਣਾ ਬਿਆਨ ਦੇਣਾ ਪਿਆ ਕਿ ਜੀ ਮੈਂ ਨਹੀਂ ਕਿਹਾ ਸੀਗਾ ਮੁੱਖ ਮੰਤਰੀ ਸਾਹਿਬ ਨੂੰ ਪਾਣੀ ਪੀਣ ਲਈ, ਉਹਨਾਂ ਨੇ ਖੁਦੇ ਆਪੇ, ਉਹਨਾਂ ਦੀ ਇੱਛਾ ਸੀ, ਉਹਨਾਂ ਨੇ ਪੀ ਲਿਆ। ਤੇ ਦੂਜਾ ਕਹਿੰਦੇ ਜੀ ਢਿੱਡ ਤਾਂ ਉਹਨਾਂ ਦਾ ਪਹਿਲਾਂ ਹੀ ਖਰਾਬ ਸੀ ਜੀ, ਇਸ ਪਾਣੀ ਨਾਲ ਨਹੀਂ ਹੋਇਆ, ਇਹ ਵੀ ਉਹਨਾਂ ਨੂੰ ਕਹਿਣਾ ਪਿਆ। ਮੇਰੀ ਬੇਨਤੀ ਸਿਰਫ ਇਸ ਘਟਨਾਕ੍ਰਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ 2010 ਦੇ ਵਿੱਚ ਤੁਸੀਂ ਖੁਦ ਬੱਚਿਆਂ ਨੂੰ ਲੈ ਕੇ, ਅਬੋਹਰ ਫਾਜ਼ਿਲਕਾ ਦੇ ਬੱਚਿਆਂ ਨੂੰ ਲੈ ਕੇ ਸਾਹਮਣੇ ਆਏ ਸੀ ਵੀਲ ਚੇਅਰ ਦੇ ਉੱਤੇ, ਅਪੰਗ ਬੱਚੇ, ਕਿ ਬੱਚੇ ਪਾਣੀ ਕਾਰਨ, ਜ਼ਹਿਰੀ ਪਾਣੀ ਕਾਰਨ, ਧਰਤੀ ਹੇਠਲਾ ਪਾਣੀ ਉਸ ਇਲਾਕੇ ਦਾ ਪੀਣ ਯੋਗ ਨੀਗਾ, ਨਹਿਰ ਵਾਲਾ ਪਾਣੀ ਉਹਦੇ ਵਿੱਚ ਜਿਹੋ ਜਿਹੀਆਂ ਜ਼ਹਿਰਾਂ, ਕੈਮੀਕਲ, ਭਾਰੀ ਧਾਤਾਂ, ਡਾਈ, ਚਮੜਾ, ਉਹ ਤੋਂ ਬਾਅਦ ਸਾਡਾ ਪਿੰਡਾਂ ਸ਼ਹਿਰਾਂ ਦਾ ਸੀਵਰੇਜ, ਉਹ ਸਾਰਾ ਗੰਦ ਪੈ ਕੇ ਜਿਹੜਾ ਉਸ ਇਲਾਕੇ 'ਚ ਜਾ ਰਿਹਾ, ਉਹਦੇ ਕਾਰਨ ਉਹ ਹਰ ਘਰ 'ਚ ਕੈਂਸਰ, ਹਰ ਘਰ 'ਚ ਅਪੰਗਤਾ, ਹਰ ਘਰ 'ਚ ਕਾਲਾ ਪੀਲੀਆ ਵਰਗੇ ਰੋਗ ਨੇ। ਤੁਸੀਂ ਜਾਣੂ ਹੋ। ਸੋ ਹੁਣ ਮਤਲਬ ਕਿ ਤੁਹਾਨੂੰ ਅਹਿਸਾਸ ਹੋ ਗਿਆ ਹੋਣਾ, ਜਦ ਤੋਂ ਤੁਸੀਂ VIP ਬਣੇ ਹੋ ਸਕਦਾ ਤੁਸੀਂ ਬੋਤਲਬੰਦ ਪਾਣੀ ਉਹ ਪੀਂਦੇ ਹੋ। ਇੱਥੇ ਤਾਂ ਦੇਸ਼ ਦੇ ਗ੍ਰਹਿ ਮੰਤਰੀ ਦਾ ਪਾਣੀ ਵੀ ਬਾਹਰਲੇ ਮੁਲਕਾਂ ਤੋਂ ਆਉਂਦਾ, ਇੱਥੇ ਤੱਕ ਖਿਡਾਰੀਆਂ ਦਾ ਪਾਣੀ ਬਾਹਰਲੇ ਮੁਲਕਾਂ ਤੋਂ ਆਉਂਦਾ। ਸੋ ਮੈਨੂੰ ਨਹੀਂ ਪਤਾ ਭਗਵੰਤ ਮਾਨ ਜੀ ਦਾ ਪਾਣੀ ਭਾਰਤ ਵਾਲੇ ਮੁਲਕ 'ਚ ਕਿਸੇ ਬੰਦ ਸ਼ੀਸ਼ੀ ਵਾਲਾ ਹੈ ਕਿ ਬਾਹਰਲੇ ਵਾਲਾ ਹੈ, ਪਰ ਉਹ ਪੀਂਦੇ ਉਹੋ ਜਿਹਾ ਪਾਣੀ ਨੇ। ਔਰ ਉਹੇ ਜਿਹੇ ਵਿਅਕਤੀ ਜਿਹੜਾ ਆਦੀ ਹੋ ਜਾਵੇ ਉਹੋ ਜਿਹਾ ਪਾਣੀ ਪੀਣ ਦਾ, ਉਹ ਜੇਕਰ ਸਧਾਰਨ ਨਲਕੇ ਵਾਲਾ ਪਾਣੀ ਵੀ ਪੀ ਲੈਂਦਾ, ਫਿਰ ਉਹਦੇ ਲਈ ਦਿੱਕਤ ਹੋ ਸਕਦੀ ਹੈ। ਹੋ ਸਕਦਾ ਇਹ ਦਿੱਕਤ ਤਾਂ ਹੋਵੇ, ਪਰ ਇਹ ਤੋਂ ਤੁਸੀਂ ਮਹਿਸੂਸ ਕਰੋ ਕਿ ਉਹ ਲੋਕ ਕਹੀ ਜੀ ਜ਼ਿੰਦਗੀ ਜੀ ਰਹੇ ਨੇ ਜਿਹੜਾ ਬਿਲਕੁਲ ਕਾਲਾ ਪਾਣੀ ਹੈ। ਅਬੋਹਰ ਫਾਜ਼ਿਲਕਾ ਦੇ ਲੋਕ ਜਦੋਂ ਅਸੀਂ ਉਹਨਾਂ ਨੂੰ ਮਿਲਣ ਗਏ, ਪ੍ਰਵੀਨ ਜੀ, ਉਹਨਾਂ ਨੇ ਇਹ ਕਿਹਾ ਕਿ ਜਿੱਦਣ ਸਾਡੀ ਟੂਟੀ 'ਚ ਕਾਲਾ ਪਾਣੀ ਆਉਂਦਾ, ਅਸੀਂ ਉਦਣ ਵੀ ਰੱਬ ਦਾ ਧੰਨਵਾਦ ਕਰ ਦਿਆਂਗੇ, ਚੱਲ ਪਾਣੀ ਤਾਂ ਆਇਆ। ਸੋ ਇਹ ਸਥਿਤੀ ਆ 5 ਦਰਿਆਵਾਂ ਦੇ ਮਾਲਕ ਹੋਣ ਵਾਲੇ ਸੂਬੇ ਦੀ, ਪੰਜਾਬ ਦੀ ਉਹ ਸਥਿਤੀ ਆ ਕਿ ਉਹਦੇ ਕੋਲ 2.5 ਦਰਿਆ ਬਚੇ ਨੇ, ਔਰ ਉਹ 2.5 ਵੀ ਸਾਫ਼ ਨਹੀਂ ਗੇ, ਉਹ 'ਚ ਵੀ ਜ਼ਹਿਰਾਂ ਨੇ, ਔਰ ਲੋਕ ਉਹ ਜ਼ਹਿਰੀ ਪਾਣੀ ਖੇਤਾਂ ਨੂੰ ਵੀ ਲਾਉਂਦੇ ਨੇ, ਬਾਗਾਂ ਨੂੰ ਵੀ ਲਾਉਂਦੇ ਨੇ, ਆਪਣੇ ਘਰੇ ਵੀ ਵਰਤਦੇ ਨੇ, ਔਰ ਉਹਦੇ ਨਾਲੋਂ ਕੈਂਸਰ ਵਰਗੀ ਬਿਮਾਰੀ। ਸੋ ਆ ਇੱਕ ਗਲਾਸ ਜੇ ਉਹਨਾਂ ਨੇ ਉਸ ਮਤਲਬ ਕਿ ਬਈ ਚੋਂ ਪੀਤਾ, ਜਿਹਨੂੰ ਹੁਣ ਕਹਿੰਦੇ ਨਿਰਮਲ ਕਰ ਲਿਆ ਗਿਆ, ਸ਼ੁੱਧ ਕਰ ਲਿਆ ਗਿਆ, ਜੇਕਰ ਉਹ ਪਾਣੀ ਵੀ ਮੁੱਖ ਮੰਤਰੀ ਸਾਹਿਬ ਦੇ ਨਹੀਂ ਪਚਿਆ, ਤਾਂ ਉਹ ਪਾਣੀ ਉਹ ਲੋਕ ਕਿਵੇਂ ਪਹੁੰਚਾਉਂਦੇ ਹੋਣਗੇ ਜਿਹੜੇ ਨਿਤ ਦਿਨ ਕੈਂਸਰ ਟ੍ਰੇਨ ਦਾ ਸਫ਼ਰ ਕਰਦੇ ਨੇ। ਸੋ ਜਿਹੜੇ ਨਿਤ ਦਿਨ ਮਤਲਬ ਕਿ ਆਪਣੇ ਘਰਾਂ ਦੇ ਵਿੱਚੋਂ ਕੈਂਸਰ ਦੇ ਮਰੀਜ਼ ਬਣ ਕੇ ਨਿਕਲਦੇ ਨੇ ਤੇ ਇਲਾਜ ਕਰਾਉਣ ਦੇ ਵੀ ਸਮਰੱਥ ਨਹੀਂ। ਸੋ ਇਸ ਹਵਾਲੇ ਨਾਲ ਮੁੱਖ ਮੰਤਰੀ ਸਾਹਿਬ ਘੱਟੋ ਘੱਟ ਹੁਣ ਉਹਨਾਂ ਦੀ ਪੀੜ ਸਮਝਦੇ ਆ। ਜਦੋਂ ਤੁਹਾਡਾ ਢਿੱਡ ਦਰਦ ਪੂਰੀ ਤਰ੍ਹਾਂ ਠੀਕ ਹੋ ਜਾਵੇ ਤਾਂ ਉਹਨਾਂ ਦੇ ਦਰਦ ਵੀ ਮਿਟਾਉਣ ਦੀ ਕੋਸ਼ਿਸ਼ ਜ਼ਰੂਰ ਕਰਿਓ, ਕਿਉਂਕਿ ਤੁਸੀਂ ਇਹ ਦਰਦ ਪਹਿਲਾਂ ਵੀ ਜਾਣਦੇ ਸੀ, ਹੁਣ ਤਾਂ ਤੁਸੀਂ ਤਾਜ਼ਾ ਹੰਡਾਇਆ। ਸੋ ਇਸ ਲਈ ਇਹ ਬੇਨਤੀ ਹੈ ਇਸ ਹਵਾਲੇ ਨਾਲ ਕਿ ਘੱਟੋ ਘੱਟ ਇਹ ਮਹਿਸੂਸ ਕਰਕੇ ਜਿਹੜਾ ਕੋੜ ਅਕਾਲੀਆਂ ਕਾਂਗਰਸੀਆਂ ਨੇ ਬੀਜਿਆ, ਜਿਹੜੇ ਕੋੜ ਦੇ ਵਿੱਚ ਸਾਡੇ ਉਦਯੋਗਪਤੀ ਸ਼ਾਮਲ ਹੋਏ, ਜਿਹੜੇ ਕੋੜ ਦੇ ਵਿੱਚ ਇੱਥੇ ਦੇ ਸਿਆਸਤਦਾਨ ਸੰਸਥਾਵਾਂ ਸ਼ਾਮਲ ਹੋਈਆਂ, ਹੁਣ ਉਹ ਕੋੜ ਨੂੰ ਤੁਸੀਂ ਉਹ 'ਚ ਵਾਧਾ ਨਾ ਕਰਿਓ, ਤੁਸੀਂ ਉਹਨੂੰ ਨਿਬੇੜਨ ਲਈ ਕੁਝ ਕਰਿਓ, ਕਿਉਂਕਿ ਲੋਕਾਂ ਨੇ ਤੁਹਾਨੂੰ ਬਦਲਾ ਲਈ ਚੁਣਿਆ, ਬਦਲ ਕੇ ਕੁਝ ਦਿਖਾਇਓ ਜ਼ਰੂਰ। ਜੀ ਭਾਜੀ। ਹਾਂਜੀ ਬਿਲਕੁਲ, ਜਿਹੜੇ ਮੇਧਿਆਂ ਨੇ ਬ੍ਰਾਂਡਡ ਵਾਟਰ ਪੀਤੇ ਹੁਣ ਬਿਸਲਰੀ ਰੱਖੇ ਤੇ ਉਹਨਾਂ ਨੂੰ ਫਿਰ ਵੇਚ ਦਾ ਕਿੱਥੇ ਰਾਸ ਆਉਂਦਾ। ਖੈਰ ਇਹਦੇ ਨਾਲ ਚਲੋ ਇੰਨਾ ਸੀ, ਜਨਤਾ ਦੀ ਦਿੱਕਤ ਦਾ ਮਾਨ ਸਾਹਿਬ ਨੂੰ ਪਤਾ ਲੱਗੂਗਾ, ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਮਾਨ ਸਾਹਿਬ ਨੂੰ ਥੋੜਾ ਜਿਹਾ ਇਹ ਵੀ ਯਾਦ ਆਊਗਾ ਵੀ ਆਪਾਂ ਵੀ ਕਦੇ ਇਹਨਾਂ ਮਸਲਿਆਂ ਤੇ ਗੱਲ ਕਰਦੇ ਹੁੰਦੇ ਸੀ ਤੇ ਇਹਨਾਂ ਤੇ ਕੰਮ ਵੀ ਹੋਣਾ ਚਾਹੀਦਾ। ਖੈਰ ਇਹ ਚੰਗੀ ਗੱਲ ਹੈ, ਤੁਹਾਡੀ ਟੀਮ ਉਹਨਾਂ ਇਲਾਕਿਆਂ 'ਚ ਜਾਂਦੀ ਹੈ ਤੇ ਉੱਥੇ ਪੂਰੀ ਸਰਗਰਮੀ ਦੇ ਨਾਲ ਉਹ ਇਸ਼ੂ ਨੂੰ ਚੱਕ ਕੇ ਸਰਕਾਰਾਂ ਦੇ ਸਨਮੁਖ ਪੇਸ਼ ਕਰ ਰਹੀ ਹੈ। ਜੀ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੇ ਸਾਡੇ ਨਾਲ ਜੁੜਨ ਦੇ ਲਈ। ਬਹੁਤ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।